ਪੰਜਾਬੀ ਰੇਡੀਓ ਯੂਐਸਏ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਵਾਪਰੀਆਂ ਕੁਝ ਅਹਿਮ ਘਟਨਾਵਾਂ ਬਾਰੇ, ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਦੇਸ਼ ਦੁਨੀਆ ਦੇ ਨਾਲ ਖਬਰਾਂ ਜੁੜੀਆਂ ਖਬਰਾਂ ਤੇ ਕਰਾਂਗੇ ਚਰਚਾ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਇੱਕ ਨਜ਼ਰ ਸਾਡੇ ਸਪਾਂਸਰ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ 25 ਸਾਲਾਂ ਤੋਂ ਇੰਸ਼ੋਰੈਂਸ ਦੀ ਦੁਨੀਆ ਨਾਲ ਜੁੜੇ ਨੇ, ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਆ ਤਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਸਲਾਹ ਕਰਨੀ ਹੈ ਤਾਂ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਰਵਿੰਦਰ ਹਲਵਾਰਾ ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚੰਦੀ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋ ਮੰਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਨ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਨੰਬਰ 855 905 2575। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਸਿਕਾਰ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ ਪੰਨੂ ਸਾਹਿਬ, ਸਭ ਤੋਂ ਭਖਦੇ ਮਸਲੇ ਤੋਂ ਹੀ ਸ਼ੁਰੂਆਤ ਕਰ ਲਈਏ। ਦੁਨੀਆ ਵੀ ਵੰਡੀ ਜਾਣੀ ਹੈ ਸ਼ਾਇਦ ਇਸ ਮਸਲੇ ਨੂੰ ਲੈ ਕੇ, ਰਾਏ ਵੀ ਵੰਡੀ ਜਾ ਰਹੀ ਹੈ ਲੋਕਾਂ ਦੀ ਆਪਸ ਵਿੱਚ ਦੀ। ਕਿਸਾਨ ਆਗੂ ਅਗੇਤੇ ਝੋਨੇ ਤੇ ਚੰਡੀਗੜ੍ਹ ਜਾਣ ਦੇ ਲਈ ਵਜ਼ਿਦ ਨੇ ਜੀ। ਦੇਖੋ, ਇਉਂ ਹੈ ਕਿ ਜਿਹੜਾ ਕਿਸੇ ਦਾ ਵੀ ਹੱਕ ਹੈ ਜੀ ਐਜੀਟੇਸ਼ਨ ਕਰਨ ਦਾ, ਉਹ ਤਾਂ ਖੋਇਆ ਨਹੀਂ ਜਾ ਸਕਦਾ ਔਰ ਉਹ ਕਾਇਮ ਰਹਿਣਾ ਚਾਹੀਦਾ, ਕਿਉਂਕਿ ਇਹ ਫੰਡਾਮੈਂਟਲ ਰਾਈਟ ਹੈ, ਮੌਲਿਕ ਅਧਿਕਾਰ ਜਿਹੜਾ ਤੁਹਾਡਾ ਜੀ। ਔਰ ਮੇਰੀ ਜਾਚੇ ਜਿੰਨੀ ਦੇਰ ਤੱਕ ਆਪਣੇ ਹੱਕਾਂ ਦੇ ਵਾਸਤੇ ਲੜਨ ਵਾਲੇ ਲੋਕ, ਬੋਲਣ ਵਾਲੇ ਲੋਕ ਬੈਠੇ ਆ, ਦੁਨੀਆ ਉਨੀ ਦੇਰ ਤੱਕ ਨਵੇਕਲੀ ਆ। ਪਰ ਉਹਦੇ ਵਾਸਤੇ ਇਉਂ ਜ਼ਰੂਰ ਹੈ ਕਿ ਤੁਸੀਂ ਕਿਸ ਚੀਜ਼ ਦੇ ਵਾਸਤੇ ਲੜ ਰਹੇ ਹੋ ਤੇ ਤੁਹਾਡਾ ਮੁੱਦਾ ਕੀ ਤੁਸੀਂ ਕਿਸੇ ਜਗ੍ਹਾ ਦੇ ਉੱਤੇ ਗੁੰਮਰਾਹ ਤਾਂ ਨਹੀਂ ਕੀਤੇ ਜਾ ਰਹੇ ਲੋਕ? ਇਹ ਵੱਡਾ ਸਵਾਲ ਹੈ। ਜਦੋਂ ਕਿਸਾਨ ਅੰਦੋਲਨ ਚੱਲਿਆ 3 ਖੇਤੀ ਕਾਨੂੰਨਾਂ ਨੂੰ ਲੈ ਕੇ, ਹਰ ਬੰਦੇ ਨੂੰ ਇਹ ਸਮਝ ਆ ਗਈ, ਹਰ ਵਰਗ ਨੂੰ ਇਹ ਸਮਝ ਆ ਗਈ ਕਿ ਸਾਡੀਆਂ ਜ਼ਮੀਨਾਂ ਗਈਆਂ ਔਰ ਇਹ ਬਚਣੀਆਂ ਨਹੀਂ। ਚੁੱਲ੍ਹੇ ਦੀ ਅੱਗ ਬਚਾਉਣ ਦੀ ਖਾਤਰ ਲੋਕ ਤੁਰ ਪਏ। ਇਹੀ ਡੱਲੇਵਾਲ ਜਿਹੜੇ ਨੇ, ਇਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਕੀਤੀ ਸੀ, ਉਹ ਕਿਤੇ ਨਾ ਕਿਤੇ ਚੈਨਲ ਦੇ ਉੱਤੇ ਪਈ ਹੋਣੀ ਆ। ਉਹਦੇ ਵਿੱਚ ਇਹਨਾਂ ਨੇ ਸਾਰੇ ਭੁਣ ਦਿੱਤੇ ਕਿ ਫਲਾਣੇ ਬੰਦੇ ਦੀ ਗੱਲ ਫਲਾਣੇ ਲੀਡਰ ਨਾਲ ਚੱਲ ਰਹੀ ਸੀ, ਫਲਾਣੇ ਆਗੂ ਦੀ ਗੱਲ ਫਲਾਣੇ ਨਾਲ ਚੱਲ ਰਹੀ ਸੀਗੀ। ਇੱਕ ਦੇ ਉੱਤੇ ਉਹਨਾਂ ਨੇ ਇਹ ਵੀ ਕਹਿਤਾ ਕਿ ਉਹਦੀ ਗੱਲਬਾਤ ਤਾਂ ਰॉ ਦੇ ਚੀਫ ਦੇ ਨਾਲ ਚੱਲ ਰਹੀ ਸੀ ਜੀ। ਉਹ ਇੰਟਰਵਿਊ ਦੇਣ ਦਾ ਕੀ ਮਤਲਬ ਸੀਗਾ? ਉਹ ਸ਼ਾਇਦ ਇਹ ਮਤਲਬ ਸੀਗਾ ਕਿ ਇਹ ਦੱਸਣਾ ਕਿ ਸਭ ਤੋਂ ਦੁੱਧ ਧੋਤਾ ਮੈਂ ਆ ਤੇ ਮੈਨੂੰ ਪੰਜਾਬ ਦਾ ਆਗੂ ਜਿਹੜਾ ਉਹ ਮੰਨ ਲਓ, ਬਾਕੀ ਸਾਰੇ ਜਿੰਨੇ ਨੇ ਉਹ ਤਾਂ ਵਿਕੇ ਹੋਏ ਨੇ, ਭਾਵ ਕਿ ਕਿਸੇ ਨਾ ਕਿਸੇ ਧਿਰ ਦੇ ਨਾਲ ਸੈਂਟਰ ਦੇ ਵਿੱਚ ਜੁੜੇ ਹੋਏ ਨੇ। ਜੇ ਇਹ ਆਗੂ ਸੈਂਟਰ ਦੇ ਨੇਤਾਵਾਂ ਨੂੰ ਡੱਲੇਵਾਲ ਦੀ ਗੱਲ ਮੰਨ ਲਈਏ ਤੇ ਮਿਲਦੇ ਰਹੇ ਤੇ ਫਿਰ ਇਹ ਲੋਕਾਂ ਦੇ ਨਾਲ ਧੋਖਾ ਨਹੀਂ ਸੀ? ਕੀ ਡੱਲੇਵਾਲ ਹੋਰਾਂ ਨੂੰ ਇਹ ਗੱਲਾਂ ਉਦੋਂ ਸਾਹਮਣੇ ਨਹੀਂ ਸੀ ਲਿਆਉਣੀਆਂ ਚਾਹੀਦੀਆਂ ਕਿ ਭਾਈ ਇਹ ਅੰਦਰ ਖਾਤੇ ਕਿਸੇ ਹੋਰ ਦੇ ਨਾਲ ਮਿਲੀ ਜਾਂਦੇ ਆ? ਇੱਕ ਦੂਜੀ ਗੱਲ, ਡੱਲੇਵਾਲ ਸਾਹਿਬ ਫਰੀਦਕੋਟ ਦੇ ਵਿੱਚ ਇੱਕ ਅਕਾਲੀ ਆਗੂ ਨੂੰ ਮਿਲੇ ਸੀ, ਕਾਂਗਰਸੀ ਆਗੂ ਦੇ ਘਰੇ, ਚੋਣਾਂ ਤੋਂ ਐਨ ਪਹਿਲਾਂ। ਉਹ ਵੀ ਉਹਦਾ ਵੇਰਵਾ ਦੇ ਦੇਣ ਕਿ ਉਹਦਾ ਕੀ ਰੀਜ਼ਨ ਸੀਗਾ, ਉਹ ਮੁਲਾਕਾਤ ਕਾਂਗਰਸੀ ਆਗੂ ਨੇ ਕਿਉਂ ਕਰਵਾਈ ਤੇ ਅਕਾਲੀ ਦਲ ਬਾਦਲ ਦੇ ਮੇਨ ਆਗੂ ਦੇ ਨਾਲ ਉਹ ਕਿਉਂ ਮਿਲੇ, ਉਹਦਾ ਕੀ ਰੀਜ਼ਨ ਸੀਗਾ? ਕੀ ਕੋਈ ਸਮਝੌਤਾ ਹੋਇਆ, ਕੋਈ ਚੋਣ ਸਮਝੌਤਾ ਸੀਗਾ, ਕੋਈ ਹੋਰ ਸਮਝੌਤਾ ਸੀ? ਇਹ ਜਿਹੜਾ ਹੁਣ ਜੇਲ ਆ ਕੇ ਉਭਾਰਿਆ ਜਾ ਰਿਹਾ ਕਿ ਇਹ ਉਹਦੀ ਕੜੀ ਤਾਂ ਨਹੀਂ, ਇਹ ਉਹਦੀ ਕਿਸ਼ਤ ਤਾਂ ਨਹੀਂ ਦਿੱਤੀ ਜਾ ਰਹੀ? ਕਿਉਂਕਿ ਇਹਦੇ ਵਿੱਚ ਸਾਰੀਆਂ ਜੇ ਲੱਗੀਆਂ ਹੋਈਆਂ ਨੇ ਕਿ ਜੇ ਬਾਸਮਤੀ ਜਿਹੜੀ ਆ ਉਹਦਾ MSP ਨਾ ਮਿਲੀ ਫਿਰ ਕਿਸਾਨ ਕੀ ਕਰਨਗੇ? ਜੇ ਝੋਨੇ ਦੇ ਵਿੱਚ ਨਮੀ ਆ ਗਈ, ਝੋਨਾ ਨਾ ਚੁੱਕਿਆ ਸਰਕਾਰ ਨੇ, ਕਿਸਾਨ ਇਹਦੇ ਉੱਤੇ ਕੀ ਕਰਨਗੇ? ਇਹ ਮਹਿਜ਼ ਆਪਣਾ ਕਾਡਰ ਜਿਹੜਾ ਉਹ ਬਚਾਉਣ ਦੇ ਯਤਨ ਕੀਤੇ ਜਾ ਰਹੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਕੋਲੇ ਥੋੜਾ ਟਾਈਮ ਹੁੰਦਾ, ਚਲੋ ਚੰਡੀਗੜ੍ਹ ਲੈ ਕੇ ਚੱਲੀਏ ਤੇ ਉਸ ਪਾਸੇ ਵੱਲ ਨੂੰ ਤੁਰੀਏ। ਆਈ ਥਿੰਕ ਕਿ ਟਰਾਲੀਆਂ ਲੈ ਕੇ 6-6 ਮਹੀਨੇ ਦੇ ਰਾਸ਼ਨ ਦੀਆਂ ਉਹੀ ਧਮਕੀਆਂ ਦੇ ਕੇ ਅੱਜ ਉੱਥੇ ਜਾਣਾ ਜ਼ਰੂਰੀ ਸੀ। ਜਦੋਂ ਪਿਛਲੇ ਦਿਨੀ
ਇਹਨਾਂ ਦੀ ਮੁਲਾਕਾਤ ਹੋਈ ਆ ਮੁੱਖ ਮੰਤਰੀ ਹੋਰਾਂ ਦੇ ਨਾਲ, ਤੇ ਉਸ ਮੀਟਿੰਗ ਦੇ ਵਿੱਚ ਇਹਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਪੁੱਛਿਆ ਗਿਆ ਸੀ ਸਰਕਾਰ ਦੇ ਵੱਲੋਂ ਕਿ ਸਰਕਾਰ ਇਹ ਚਾਹੁੰਦੀ ਆ ਜੀ ਕਿ ਅਸੀਂ 1500 ਰੁਪਈਆ ਪਰ ਏਕੜ ਦਾ ਦੇਵਾਂਗੇ, ਝੋਨੇ ਦੀ ਸਿੱਧੀ ਬਿਜਾਈ ਕਰ ਲਓ ਤੇ ਤੁਸੀਂ ਆਪੋ ਆਪਣੇ ਕਾਡਰ ਦੇ ਨਾਲ ਗੱਲ ਕਰੋ। ਇਹਨਾਂ ਨੇ ਕਿਸੇ ਨਾਲ ਆ ਕੇ ਗੱਲ ਕੀਤੀ ਹੈ ਜੀ? ਨਹੀਂ ਕੀਤੀ। ਉੱਥੇ ਸਰਕਾਰ ਨੇ ਇਹ ਵੀ ਗੱਲ ਜਿਹੜੀ ਇਹਨਾਂ ਤੋਂ ਪੁੱਛੀ ਸੀਗੀ ਕਿ ਜੇ ਜ਼ੋਨ ਵੰਡ ਕਰਕੇ ਝੋਨਾ ਇਸ ਵਾਰੀ ਲਾਇਆ ਜਾਵੇ ਤਾਂ ਤੁਸੀਂ ਆਪਣੇ ਕਾਡਰ ਤੋਂ ਪੁੱਛ ਕੇ ਸਰਕਾਰ ਨੂੰ ਫੀਡਬੈਕ ਦੇ ਦਿਓ। ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਕਿਉਂਕਿ ਉਹ ਇਹਨਾਂ ਦੇ ਸੂਤ ਨਹੀਂ ਸੀ ਬਹਿੰਦੀ। ਜੀ ਇਹਨਾਂ ਨੂੰ ਇਹ ਲੱਗਦਾ ਸੀਗਾ ਕਿ ਫਿਰ ਅਸੀਂ ਐਜੀਟੇਸ਼ਨ ਜਿਹੜੀ ਆ ਉਹ ਕਿਸ ਚੀਜ਼ ਦੇ ਉੱਤੇ ਕਰਾਂਗੇ। ਇਸ ਕਰਕੇ ਜਿੱਦ ਦੇ ਵਿੱਚ ਇਹ ਬੈਠੇ ਨੇ। ਔਰ ਜਿਹੜੇ ਪ੍ਰਵਾਸੀ ਭਾਈਚਾਰਾ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਵੇਲੇ ਉਹ ਸਿੱਧੀ ਝੋਨੇ ਦੀ ਬਿਜਾਈ ਦਾ ਸਾਥ ਦੇ ਰਿਹਾ। ਲੋਕੀ ਆਪਣੇ ਪਿੰਡਾਂ ਫੋਨ ਕਰ ਕਰਕੇ ਜਿਨ੍ਹਾਂ ਨੂੰ ਜ਼ਮੀਨ ਦਿੱਤੀ ਹੋਈ ਆ ਉਹਨਾਂ ਦਾ 5-5000 ਰੁਪਈਆ ਘਟਾ ਰਹੇ ਆ ਠੇਕਾ, ਕਿ 1500 ਸਰਕਾਰ ਦੇ ਰਹੀ ਹੈ, ਚਲੋ 5000 ਅਸੀਂ ਦਿੰਨੇ ਆ। ਜੇ ਪਾਣੀ ਧਰਤੀ ਹੇਠਲਾ ਕੁਝ ਬਚਦਾ ਤੇ ਚਲੋ ਇੱਕ ਯਤਨ ਤਾਂ ਕਰਕੇ ਦੇਖੀਏ। ਇਹ ਉਹਨਾਂ ਯਤਨਾਂ ਨੂੰ ਜਿਹੜਾ ਦੀ ਨਾ ਕਰਨ ਦੀ ਵਜ੍ਹਾ ਕਰਕੇ, ਦੇਖੋ ਉਹਦੀ ਇਹ ਗੱਲ ਹੀ ਨਹੀਂ ਕਰ ਰਹੇ, ਸਿੱਧੀ ਝੋਨੇ ਦੀ ਬਿਜਾਈ ਦੀ ਨਹੀਂ ਗੱਲ ਕਰ ਰਹੇ ਬਿਲਕੁਲ ਵੀ। ਇਹ ਮੂੰਗੀ ਜਿਹੜੀ 60 ਬੀਜਣ ਵਾਲੀ ਗੱਲ ਸੀ ਉਹਦੀ ਗੱਲ ਨਹੀਂ ਇਹ ਕਰ ਰਹੇ, ਹਾਲਾਂਕਿ ਉਹ 1 ਲੱਖ ਏਕੜ ਦੇ ਕਰੀਬ ਮੂੰਗੀ ਬੀਜੀ ਗਈ ਆ ਔਰ ਇਸ ਵਾਰੀ ਵੱਡੇ ਪੱਧਰ ਦੇ ਉੱਤੇ ਸਿੱਧੀ ਝੋਨੇ ਦੀ ਬਿਜਾਈ ਹੋਣੀ ਆ। ਉਹ ਇਹਨਾਂ ਨੂੰ ਤਕਲੀਫ ਦੇ ਆ, ਸ਼ਾਇਦ ਉਹਨਾਂ ਨੂੰ ਲੱਗਦਾ ਕਿ ਅਸੀਂ ਫਿਰ ਸੰਘਰਸ਼ ਕਿਸ ਚੀਜ਼ ਦੇ ਉੱਤੇ ਕਰਾਂਗੇ, ਜਿਹਨੂੰ ਇਹ ਸੰਘਰਸ਼ ਨਾਮ ਜਿਹੜਾ ਉਹ ਦਿੰਦੇ ਆ। ਇਹ ਜਿੱਦ ਗਲਤ ਲੈ ਕੇ ਤੁਰ ਪਿਆ ਕਿਸਾਨ ਆਗੂਆਂ ਦਾ, ਕਿਸਾਨ ਜਥੇਬੰਦੀਆਂ ਦਾ ਬਲਾਈਂਡ ਸਾਥ ਜਿਹੜਾ ਉਹ ਦਿੱਤਾ ਬਹੁਤ ਸਾਰੇ ਵਰਗਾਂ ਨੇ, ਉਹਨਾਂ ਦੇ ਵਿੱਚੋਂ ਅਸੀਂ ਵੀ ਇੱਕ ਛੋਟੇ ਮੋਟੇ ਸ਼ਾਮਲ ਹੈ। ਉਹ ਝੱਲੇ ਵੀ ਹੈ ਔਰ ਕਿੱਥੋਂ ਤੱਕ ਝੱਲੇ ਆ ਇਹ ਸਭ ਨੂੰ ਪਤਾ ਜੀ। ਅੱਜ ਵੀ ਉਹ ਚੀਜ਼ਾਂ ਖੜੀਆਂ ਨੇ, ਨਾਮ ਬੋਲਦੇ ਨੇ ਉਹਨਾਂ ਦੇ ਵਿੱਚ, ਚਾਹੇ ਉਹ NIA ਦੇ ਨੋਟਿਸ ਨੇ, ਦੂਜੇ ਤੀਜੇ ਜੋ ਕੁਝ ਵੀ ਹੈ, ਪਰ ਜਿੱਥੇ ਗਲਤ ਨੇ, ਗਲਤ ਨੂੰ ਗਲਤ ਜਿਹੜਾ ਉਹ ਕਹਿਣਾ ਵੀ ਕਹਿਣਾ ਬਣਦਾ ਹੈ ਇਸ ਵੇਲੇ ਕਿ ਤੁਸੀਂ ਇਹ ਗਲਤ ਕਰ ਰਹੇ ਹੋ। ਪੰਜਾਬ ਦੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਵਾਸਤੇ ਜੇ ਯਤਨ ਹੋ ਰਹੇ ਆ ਤੇ ਘੱਟੋ ਘੱਟ ਉਹਦੇ ਵਿੱਚ ਵਿਘਨ ਨਾ ਪਾਓ। ਜੀ ਗਿਆਨਵਾਪੀ ਮਸਜਿਦ ਦੀ ਗੱਲ ਕਰੀਏ ਤੇ ਉਹਨੇ ਹੁਣ ਉਸੇ ਮਸਲੇ ਦੇ ਵਿੱਚ ਪਨੂ ਸਾਹਿਬ ਸੁਪਰੀਮ ਕੋਰਟ ਨੇ ਨਮਾਜ਼ ਤੇ ਰੋਕ ਜਿਹੜੀ ਆ ਉਹ ਹਟਾ ਦਿੱਤੀ ਆ। ਇਹ ਮਸਲਾ ਵੈਸੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਆ ਮਹਿੰਗਾਈ ਦੀ ਵੀ ਜੀ ਬਿਲਕੁਲ, ਉਹਦੀ ਗੱਲ ਹੋਣੀ ਚਾਹੀਦੀ ਸੀ। ਇਹ ਤਾਂ ਹੋਰ ਹੀ ਪਾਸੇ ਜਿਹੜੀ ਹੈ ਨਾ ਜੀ ਉਹ ਕਹਾਣੀ ਤੁਰ ਪਈ ਹੋਈ ਆ। ਮਸਲਾ ਇਹ ਵੈਸੇ ਬਹੁਤ ਪੁਰਾਣਾ, ਨਵਾਂ ਨੀਗਾ, 1809 ਦਾ ਚੱਲ ਰਿਹਾ ਇਹ ਮਾਮਲਾ। ਕਦੇ ਇਹਦੇ ਵਿੱਚ ਕੋਈ ਮੋੜ ਆ ਜਾਂਦਾ, ਕਦੀ ਇਹਦੇ ਵਿੱਚ ਕੋਈ ਮੋੜ ਆ ਜਾਂਦਾ। ਜਿਹੜੀ ਹੇਠਲੀ ਅਦਾਲਤ ਸੀ ਉਹਨੇ ਉੱਥੇ ਕਿਸੇ ਦੇ ਵੀ ਵੜਨ ਦੇ ਉੱਤੇ ਪਾਬੰਦੀ ਲਾਤੀ ਸੀ ਔਰ ਇਹ ਆਖਿਆ ਸੀਗਾ ਕਿ ਸਟੇਟਸ ਕੋ ਰਹੂਗਾ। ਜਿਹੜਾ ਮੁਸਲਿਮ ਭਾਈਚਾਰਾ ਹੈ ਉਹ ਚਲੇ ਗਿਆ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਉਹਦੇ ਵਿੱਚ ਸੁਪਰੀਮ ਕੋਰਟ ਦੀਆਂ ਜਿਹੜੀਆਂ ਅਹਿਮ ਟਿੱਪਣੀਆਂ ਨੇ, ਜਿਹੜੇ ਅਹਿਮਦੀ ਨੇ ਇਹਨਾਂ ਦੇ ਵਕੀਲ, ਉਹਨਾਂ ਨੇ ਇਹ ਗੱਲ ਕਹੀ ਕਿ ਵਾਰਾਣਸੀ ਕੋਰਟ ਨੇ ਨਮਾਜ਼ੀਆਂ ਦੀ ਗਿਣਤੀ ਸੀਮਿਤ ਕਰ ਦਿੱਤੀ ਆ ਤੇ ਅਸੀਂ ਉਹ ਕਹਿੰਦੇ ਕਿ ਇਹ ਤੁਹਾਨੂੰ ਕਹਿਣ ਆਏ ਆ ਕਿ ਇਹ ਨਹੀਂ ਸੀਮਿਤ ਹੋਣੀ ਚਾਹੀਦੀ। ਤੇ ਜਸਟਿਸ ਚੰਦਰਚੂੜ ਹੋਰਾਂ ਨੇ ਕਿਹਾ ਕਿ ਅਸੀਂ ਹੇਠਲੀ ਅਦਾਲਤ ਨੂੰ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਉਹਨੂੰ ਛੇਤੀ ਨਿਪਟਾਉਣ ਦਾ ਆਦੇਸ਼ ਦੇਵਾਂਗੇ। ਅਹਿਮਦੀ ਨੇ ਇਹ ਗੱਲ ਕਹੀ ਕਿ ਅਯੁੱਧਿਆ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਪਲੇਸਿਸ ਆਫ ਵਰਸ਼ਿਪ ਐਕਟ ਸਾਰੇ ਧਾਰਮਿਕ ਸਥਾਨਾਂ ਦੇ ਉੱਤੇ ਲਾਗੂ ਹੁੰਦਾ। ਅਦਾਲਤ ਦੇ ਵਿੱਚ ਸਰਵੇ ਰਿਪੋਰਟ ਜਮ੍ਹਾਂ ਹੋਏ ਬਿਨਾਂ, ਮੁਸਲਿਮ ਪੱਖ ਨੂੰ ਸੁਣੇ ਬਿਨਾਂ ਸੀਲਿੰਗ ਦਾ ਆਦੇਸ਼ ਦੇ ਦਿੱਤਾ ਗਿਆ, ਇਹਨੂੰ ਰੱਦ ਕਰਨਾ ਚਾਹੀਦਾ। ਜਸਟਿਸ ਚੰਦਰਚੂੜ ਹੋਰਾਂ ਨੇ ਕਿਹਾ ਕਿ ਅਸੀਂ ਨੋਟਿਸ ਜਾਰੀ ਕਰ ਰਹੇ ਹਾਂ, ਜੇ ਸਰਵੇ ਦੇ ਵਿੱਚ ਸ਼ਿਵਲਿੰਗ ਮਿਲਿਆ ਤਾਂ ਉਹਨੂੰ ਸੁਰੱਖਿਅਤ ਕਰਨਾ ਚਾਹੀਦਾ ਉਸ ਜਗ੍ਹਾ ਨੂੰ, ਪਰ ਉੱਥੇ ਨਮਾਜ਼ ਪੜ੍ਹਨ ਤੋਂ ਕਿਸੇ ਨੂੰ ਨਹੀਂ ਰੋਕਿਆ ਜਾਣਾ ਚਾਹੀਦਾ, ਸਿਰਫ ਉਹ ਏਰੀਆ ਜਿਹੜਾ ਉਹ ਸੀਲ ਕੀਤਾ ਜਾਵੇ। ਜਿਹੜੇ ਵਕੀਲ ਸੀ ਉਹਨੇ ਇਹ ਗੱਲ ਕਹੀ ਕਿ ਸ਼ਿਵਲਿੰਗ ਮਸਜਿਦ ਦੇ ਵਜੂਖਾਨੇ ਦੇ ਵਿੱਚ ਹੈ, ਨਮਾਜ਼ ਦੀ ਜਗ੍ਹਾ ਵੱਖਰੀ ਹੈ, ਮੁੱਖ ਤੱਥਾਂ ਦੀ ਜਾਣਕਾਰੀ ਲੈਣੀ ਆ, ਇਸ ਤੋਂ ਬਾਅਦ ਕੋਰਟ ਆਦੇਸ਼ ਦੇਵੇ, ਸ਼ਿਵਲਿੰਗ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਇਹ ਜਿਹੜੇ ਹਿੰਦੂ ਭਾਈਚਾਰੇ ਦੇ ਵਕੀਲ ਸੀ ਉਹਨਾਂ ਨੇ ਇਹ ਗੱਲ ਕਹੀ। ਜਸਟਿਸ ਚੰਦਰਚੂੜ ਨੇ ਕਿਹਾ ਕਿ ਅਸੀਂ ਉਸ ਜਗ੍ਹਾ ਦੀ ਸੁਰੱਖਿਆ ਦਾ ਆਦੇਸ਼ ਦਿੰਦੇ ਆ ਔਰ ਅਹਿਮਦੀ ਨੇ ਇਹ ਗੱਲ ਕਹੀ ਕਿ ਜੇ ਤੁਸੀਂ ਉਸ ਜਗ੍ਹਾ ਨੂੰ ਉਹਦੇ ਉੱਤੇ ਉਹਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਤੇ ਇਹਦੇ ਨਾਲ ਸਥਿਤੀ ਬਿਲਕੁਲ ਬਦਲ ਜਾਊਗੀ। ਪਰ ਜਿਹੜੇ ਜੱਜ ਸੀ ਉਹਨਾਂ ਨੇ ਇਹ ਗੱਲ ਕਹੀ
ਕਿ ਇਹਦੇ ਨਾਲ ਕੋਈ ਸਥਿਤੀ ਨਹੀਂ ਬਦਲੂਗੀ। ਚੰਦਰਚੂੜ ਹੋਰਾਂ ਨੇ ਕਿਹਾ ਕਿ ਯੂਪੀ ਸਰਕਾਰ ਵੀ ਦੱਸੇ ਕਿ ਜਿਸ ਜਗ੍ਹਾ ਸ਼ਿਵਲਿੰਗ ਮਿਲਿਆ ਉੱਥੇ ਉਹ ਮਸਜਿਦ ਦੇ ਵਿੱਚ ਕਿਹੜੀ ਜਗ੍ਹਾ ਹੈ। ਜੀ ਜਿਹੜਾ ਇਹ ਕਿਹਾ ਜਾ ਰਿਹਾ ਕਿ ਉੱਥੇ ਸ਼ਿਵਲਿੰਗ ਸੀਗਾ ਮਿਲਿਆ, ਜਦੋਂ ਕਿ ਜਿਹੜਾ ਮੁਸਲਿਮ ਧਿਰ ਦਾ ਪੱਖ ਹੈ ਉਹ ਇਹ ਕਹਿੰਦੇ ਆ ਕਿ ਇੱਥੇ ਇਸ ਜਗ੍ਹਾ ਦੇ ਉੱਤੇ ਫੁਹਾਰਾ ਲੱਗਿਆ ਹੋਇਆ ਸੀਗਾ, ਤੇ ਇਹ ਫੁਹਾਰੇ ਦਾ ਵਿਚਲਾ ਪਾਰਟ ਹੈ, ਨਾ ਕਿ ਇਹ ਕੋਈ ਸ਼ਿਵਲਿੰਗ ਹੈ। ਮੈਂ ਜਿਵੇਂ ਗੱਲ ਕੀਤੀ ਸੀ ਵੀ ਇਹ ਬੜੀ ਅਜੀਬ ਬਹਿਸ ਜਿਹੜੀ ਆ ਉਹ ਛਿੜ ਪਈ ਆ, ਨਹੀਂ ਸੀ ਹੋਣੀ ਚਾਹੀਦੀ। ਘੱਟੋ ਘੱਟ ਇਸ ਕਰਕੇ ਨਹੀਂ ਹੋਣੀ ਚਾਹੀਦੀ ਸੀ ਕਿ ਜਿਹੜੇ ਅਸਲ ਮੁੱਦੇ ਨੇ ਉਹਨਾਂ ਦੇ ਉੱਤੇ ਧਿਆਨ ਫਿਰ ਲੋਕਾਂ ਦਾ ਜਿਹੜਾ ਜੀ ਉਹ ਡਾਈਵਰਟ ਹੋ ਰਿਹਾ। ਅਸਲ ਮੁੱਦੇ ਕੀ ਨੇ? ਉਹ ਬੇਰੁਜ਼ਗਾਰੀ ਹੈ, ਉਹ ਗਰੀਬੀ ਹੈ, ਉਹ ਸਾਰਾ ਕੁਝ ਹੈ। ਪਰ ਲੋਕ ਜਿਹੜੇ ਨੇ ਉਹ ਧਰਮ ਦੇ ਨਾਂ ਦੇ ਹੇਠ ਵੰਡੇ ਜਾ ਰਹੇ ਨੇ। ਇਹ ਮਸਲਾ ਬਹੁਤ ਪੁਰਾਣਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 1809 ਦਾ ਚੱਲਿਆ ਆਉਂਦਾ, ਤੇ ਹੁਣ ਇਹ ਕਿ ਅੱਗੋਂ ਕੀ ਰੰਗਤ ਲਊਗਾ। ਹਾਲਾਂਕਿ ਸੁਪਰੀਮ ਕੋਰਟ ਦਾ ਜਿਹੜਾ ਇਹਦੇ ਵਿੱਚ ਦਖਲ ਤੇ ਉਹਦੇ ਉੱਤੇ ਨਮਾਜ਼ ਦੇ ਉੱਤੇ ਪਾਬੰਦੀ ਨਾ ਲਾਉਣੀ, ਉਹਦੇ ਨਾਲ ਕੁਝ ਹੱਦ ਤੱਕ ਤਾਂ ਇਹ ਜਿਹੜੀ ਸਥਿਤੀ ਸੀ ਉਹ ਕਾਬੂ ਦੇ ਹੇਠ ਆ ਜਾਊਗੀ। ਪਰ ਇਹ ਜਿਹੜੀ ਇਸ ਤਰ੍ਹਾਂ ਦੀ ਚੀਜ਼ ਉਭਾਰ ਕੇ ਉਹਦੇ ਵਿੱਚੋਂ ਸਿਆਸਤ ਕਰਨੀ, ਉਹ ਸਭ ਨੂੰ ਪਤਾ ਕਿ ਕਿਹੜੀਆਂ ਕਿਹੜੀਆਂ ਧਿਰਾਂ ਉਹਦੇ ਉੱਤੇ ਸਿਆਸਤ ਕਰ ਰਹੀਆਂ ਜੀ। ਅੱਛਾ, ਪੰਜਾਬ ਦੀ ਗੱਲ ਕਰੀਏ, ਪਾਣੀ ਦੇ ਮਸਲੇ ਤੇ ਆਪਾਂ ਰੋਜ਼ ਹੀ ਚਰਚਾ ਕਰਦੇ ਹਾਂ ਬਨੂ ਸਾਹਿਬ। ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਪੰਜਾਬ ਦੀ ਮਿੱਟੀ ਪਾਣੀ ਦੇ ਬਾਰੇ ਬਹੁਤ ਵੱਡੀ ਚਰਚਾ ਹੋਈ ਸੀ ਆਪਣੀ। ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸੁਣੀਦਾ ਵੀ ਪਾਣੀ ਦਾ ਕਾਲ ਪੈਣਾ ਸ਼ੁਰੂ ਹੋ ਗਿਆ ਜੀ। ਦੇਖੋ, ਇਹ ਇੱਕ ਦਿਨ ਤਾਂ ਹੋਣਾ ਹੀ ਹੈ। ਕੱਲ ਵੀ ਕਿਸੇ ਨੇ ਸਰੋਤੇ ਨੇ ਪੁੱਛਿਆ ਸੀਗਾ ਕਿ ਕੋਈ ਕੰਪਨੀ ਹੈ ਜਿਹਨੇ ਕੀਤਾ। ਬਿਲਕੁਲ, ਇਹ ਅਮਰੀਕਨ ਕੰਪਨੀ ਹੈ ਜਿਹਨੇ ਭਾਰਤ ਦੇ ਵਿੱਚ, ਪੰਜਾਬ ਦੀ ਗੱਲ ਨਹੀਂ ਇਕੱਲੇ ਦੀ ਹੈਗੀ, ਮੁਲਕ ਦੇ ਵਿੱਚ ਕੰਟਰੈਕਟ ਆ ਜਿਹੜੇ ਉਹ ਸਾਈਨ ਹੋਏ ਨੇ, ਤੇ ਇਹ ਸਾਰਾ ਕੁਝ ਹੋਣਾ ਆਉਣ ਵਾਲੇ ਸਮੇਂ ਦੇ ਦੌਰਾਨ। ਪਰ ਇਹ ਪੰਜਾਬ ਦੇ ਵਿੱਚ ਹੋਊਗਾ, ਇਹ ਲੋਕ ਨਹੀਂ ਮੰਨਦੇ ਜੀ। ਇਹ ਤਾਂ ਰੌਲਾ ਪਾਉਣ ਵਾਲਿਆਂ ਚੋਂ ਦੇਰ ਪਹਿਲਾਂ ਤੋਂ ਰੌਲਾ ਪਾਈ ਜਾਂਦੇ ਆ ਕਿ ਤੁਹਾਡਾ ਮੰਦਾ ਹਾਲ ਹੋ ਜਾਣਾ, ਤੁਸੀਂ ਧਰਤੀ ਹੇਠਲਾ ਪਾਣੀ ਮਕਾ ਰਹੇ ਹੋ ਬੜੀ ਤੇਜ਼ੀ ਦੇ ਨਾਲ, ਤੇ ਜਿਹੜੇ ਸਾਡੇ ਕੋਲੇ ਕੁਦਰਤੀ ਸੋਮੇ ਨੇ ਉਹ ਅਸੀਂ ਗੰਦੇ ਕਰ ਲਏ ਜੀ। ਜਿਹੜਾ ਸਤਲੁਜ ਦਰਿਆ ਹੈ ਇਹ ਮਰਿਆ ਹੋਇਆ ਦਰਿਆ ਇਹਨੂੰ ਕਹਿੰਦੇ, ਡੈਡ ਰਿਵਰ। ਉਹ ਇਸ ਕਰਕੇ ਕਹਿੰਦੇ ਆ ਕਿ ਉਹਦੇ ਵਿੱਚ ਕੋਈ ਜੀਵ ਜੰਤੂ ਨਹੀਂ ਹੈਗਾ। ਕਿਉਂ ਨਹੀਂਗਾ? ਕਿ ਉੱਤੋਂ ਤਾਂ ਨੀਲੇ ਰੰਗ ਦਾ ਆਉਂਦਾ ਇਹ, ਫਿਰ ਇਹ ਹੋ ਜਾਂਦਾ ਖਾਕੀ ਰੰਗ ਦਾ, ਤੇ ਲੁਧਿਆਣੇ ਤੱਕ ਪਹੁੰਚਦਾ ਲੁਧਿਆਣੇ ਨੂੰ ਜਦੋਂ ਇਹ ਕ੍ਰਾਸ ਕਰਦਾ ਫਿਰ ਇਹ ਕਾਲੇ ਰੰਗ ਦਾ ਹੋ ਜਾਂਦਾ, ਸ਼ਿਆ ਕਾਲਾ ਜੀ। ਜੇ ਤੁਸੀਂ ਉਹਨੂੰ ਦੇਖ ਲਓ ਤਾਂ ਤੁਸੀਂ ਇਹ ਆਖੋ ਕਿ ਤਵੇ ਦਾ ਪੁੱਠਾ ਪਾਸਾ ਵੀ ਸ਼ਰਮਾਵੇ, ਏਡਾ ਕਾਲਾ ਪਾਣੀ ਹੈ। ਮਰੇ ਡੰਗਰ ਵਿੱਚ ਸੁੱਟੇ ਜਾ ਰਹੇ ਨੇ। ਜਿਹੜੇ ਘਰਾਂ ਤੋਂ ਲਿਆਉਂਦੇ ਆ, ਕੋਈ ਲਈ ਆਉਂਦਾ ਮੂੰਗੀ, ਕੋਈ ਮਾਹ ਉਹਦੇ ਵਿੱਚ ਸੁੱਟੀ ਜਾਂਦਾ, ਕੋਈ ਜੌਂ ਸੁੱਟੀ ਜਾਂਦਾ, ਕੋਈ ਮੌੜੀਆਂ ਸੁੱਟੀ ਜਾਂਦਾ, ਕੋਈ ਕੱਪੜੇ ਉਹਦੇ ਵਿੱਚ ਸੁੱਟੀ ਜਾਂਦਾ। ਸਮਝ ਨਹੀਂ ਆ ਰਹੀ। ਦਰਿਆਵਾਂ ਤੇ ਨਹਿਰਾਂ, ਕਿਉਂਕਿ ਪਾਣੀ ਨੂੰ ਦੇਵਤੇ ਦੇ ਰੂਪ ਦੇ ਵਿੱਚ ਪੂਜਿਆ ਜਾਂਦਾ ਸੀ ਪੂਰਵਜਾਂ ਦੇ ਵੱਲੋਂ ਜੀ। ਕਿਉਂ ਪੂਜਿਆ ਜਾਂਦਾ ਸੀ? ਅੱਗ ਦੇਵਤਾ, ਪਾਣੀ ਦੇਵਤਾ, ਇਹ ਕਿਉਂਕਿ ਇਹ ਲੋੜਾਂ ਸਨ ਮਨੁੱਖ ਦੀਆਂ। ਮਨੁੱਖ ਇਹਦੇ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ ਜੀ। ਪਰ ਮਨੁੱਖ ਨੇ ਗੰਦਾ ਕਰਨਾ ਇਹਨੂੰ ਸ਼ੁਰੂ ਕਰ ਦਿੱਤਾ ਜੀ। ਹੁਣ ਹੋਇਆ ਕਿ ਨਹਿਰਾਂ ਦੇ ਵਿੱਚ ਬੰਦੀ ਲੱਗੀ ਹੋਈ ਸੀ ਪਿਛਲੇ ਦਿਨਾਂ ਤੋਂ। ਇੱਕ ਤਾਂ ਸਰਹੰਦ ਫੀਡਰ ਨਹਿਰ 2 ਵਾਰੀ ਟੁੱਟਣ ਕਰਕੇ ਪਾਣੀ ਦੀ ਬੰਦੀ ਰਹੀ, ਔਰ ਕੱਲ ਇੱਕ ਨੋਟਿਸ ਜਿਹੜਾ ਜਾਰੀ ਕੀਤਾ ਗਿਆ, ਉਹਦੇ ਵਿੱਚ ਇਹ ਆਖਿਆ ਗਿਆ ਕਿ ਇਹ ਨਹਿਰਾਂ ਦਾ ਪਾਣੀ ਜਿਹੜੀਆਂ ਕਿ ਹਰੀਕਿਆਂ ਤੋਂ ਚੱਲਦੀਆਂ ਨੇ, ਪੀਣ ਵਾਲਾ ਨਹੀਂ ਹੈਗਾ। ਇਹ ਕਿਹਾ ਗਿਆ ਕਿ ਇਹਨੂੰ ਤੁਸੀਂ ਵਾਹੀ ਦੇ ਵਾਸਤੇ ਤਾਂ ਵਰਤ ਲਓ, ਪੀਓ ਨਾ, ਇਹ ਜ਼ਹਿਰੀਲਾ ਪਾਣੀ ਹੈ ਜੀ। ਇਹ ਬੜਾ ਵੱਡਾ ਪੁਆਇੰਟ ਜਿਹੜਾ ਦੀ ਉਹ ਉੱਭਰਿਆ ਹੈ ਸਰਕਾਰੀ ਤੌਰ ਦੇ ਉੱਤੇ। ਹਾਲਾਂਕਿ ਪਤਾ ਪਹਿਲਾਂ ਵੀ ਆ, ਮੈਂ ਕਿੰਨੀ ਵਾਰੀ ਗੱਲ ਤੁਸੀਂ ਵੀ ਸੁਣੀ ਹੋਊਗੀ, ਬਾਰ-ਬਾਰ ਇਹ ਕਹੀ ਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਈਵਨ ਲੰਗਰ ਦੇ ਵਾਸਤੇ ਪਾਣੀ ਵਰਤਿਆ ਜਾਂਦਾ। ਇਹ ਗੰਦਾ ਜਿਹੜਾ ਪਾਣੀ ਆ ਉਹ ਬਿਮਾਰੀਆਂ ਨੂੰ ਜਨਮ ਦਿੰਦਾ। ਕੀ ਕੀਤਾ ਜਾਵੇ? ਉੱਥੇ ਹੋਰ ਕੋਈ ਰਾਹ ਨਹੀਂਗਾ। ਹੁਣ ਜਦੋਂ ਇਹ ਕਹਿ ਦਿੱਤਾ ਗਿਆ ਕਿ ਪਾਣੀ ਪੀਣ ਯੋਗ ਨਹੀਂਗਾ, ਤੇ ਲੋਕਾਂ ਨੂੰ ਮੁਸ਼ਕਲ ਖੜੀ ਹੋ ਗਈ, ਔਰ ਉੱਥੇ 2000 ਰੁਪਏ ਦਾ ਟੈਂਕਰ ਆਉਣਾ ਸ਼ੁਰੂ ਹੋ ਗਿਆ ਜੀ ਪਾਣੀ ਦਾ। ਲੋਕ ਆਪਣੇ ਘਰਾਂ ਦੇ ਵਿੱਚ ਜਿਹੜਾ ਉਹ ਪਾਣੀ ਮੰਗਾਉਣ ਲੱਗੇ, ਨਹਾਉਣ ਦੇ ਵਾਸਤੇ ਤੇ ਵਰਤਣ ਦੇ ਵਾਸਤੇ। 2000 ਤਾਂ ਅਜੇ ਮੈਂ ਸਮਝਦਾ ਹਾਂ ਕਿ ਲੋਕੀ ਅਫੋਰਡ ਕਰ ਲੈਣਗੇ। ਜਿਵੇਂ ਆ ਟੋਲ ਪਲਾਜ਼ਿਆਂ ਦੇ ਉੱਤੇ ਹੌਲੀ ਹੌਲੀ ਆ ਗਏ ਨਾ ਤੁਹਾਡੇ ਫਾਸਟ ਟੈਗ ਲਵਾੜੇ, ਤੁਸੀਂ ਉਹਨੂੰ ਰੀਚਾਰਜ ਕਰੋਗੇ ਤੇ ਲੰਘੋਗੇ, ਨਹੀਂ ਤਾਂ ਰੁਕ ਜਾਓਗੇ। ਅੱਜ 2000 ਦਾ ਇਹ ਪਾਣੀ ਹੈ, ਤੁਹਾਨੂੰ ਚਾਟੇ ਲਾ ਲਿਆ, ਇਹ 20,000 ਦਾ ਵੀ ਹੋ ਜਾਣਾ ਟੈਂਕਰ।
ਔਰ ਅਜੇ ਵੀ ਜੇ ਪੰਜਾਬੀ ਨਾ ਸੰਭਲੇ ਨਾ ਸਮਝੇ ਤੇ ਇਹ ਬਹੁਤ ਨੁਕਸਾਨ ਜਿਹੜਾ ਉਹ ਝੱਲਣਾ ਪੈ ਜਾਣਾ। 5 ਆਬ 5 ਦਰਿਆ ਦੀ ਧਰਤੀ, ਦਰਿਆਵਾਂ ਦੀ ਧਰਤੀ ਦੇ ਉੱਤੇ ਜੇ ਪਾਣੀ ਪੀਣ ਯੋਗ ਨਹੀਂ ਰਿਹਾ ਤਾਂ ਇਹਦੇ ਵਿੱਚ ਗਲਤੀਆਂ ਕਿਹਦੀਆਂ ਨੇ, ਇਹਦੇ ਉੱਤੇ ਬੈਠ ਕੇ ਸੋਚਣਾ ਪਊਗਾ। ਪਾ ਪਾ ਕੇ ਪੈਸਟੀਸਾਈਡ, ਸੁੱਟ ਸੁੱਟ ਕੇ ਖਾਦਾਂ, ਅਸੀਂ ਕੋਈ ਚੀਜ਼ ਖਾਣ ਵਾਲੀ ਨਹੀਂ ਛੱਡੀ, ਕੋਈ ਚੀਜ਼ ਜਿਹੜੀ ਉਹ ਪੀਣ ਵਾਲੀ ਨਹੀਂ ਛੱਡੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਇੰਨੇ ਗੇੜੇ ਪੰਜਾਬ ਦੇ ਵਿੱਚ ਲੱਗ ਰਹੇ ਆ, ਮੈਂ ਉਹਨਾਂ ਗੇੜਿਆਂ ਨੂੰ ਥੋੜਾ ਜਿਹਾ ਇਸ ਪੱਖੋਂ ਡਿਫਰੈਂਟ ਐਂਗਲ ਤੋਂ ਦੇਖਦਾ ਆ ਕਿ ਕਿਤੇ ਪੰਜਾਬ ਦੀਆਂ ਜਿਹੜੀਆਂ ਬਚਦੀਆਂ ਨਹਿਰਾਂ ਦਰਿਆ ਨੇ ਉਹਨਾਂ ਦੇ ਉੱਤੇ ਇਹ ਉੱਪਰਲਾ ਕਬਜ਼ਾ ਹੋਣ ਵਾਲੇ ਪਾਸੇ ਨੂੰ ਤਾਂ ਨਹੀਂ ਕਹਾਣੀ ਜਿਹੜੀ ਉਹ ਚੱਲ ਰਹੀ, ਪਰ ਇਹ ਅਸੀਂ ਮੌਕਾ ਕੌਣ ਦੇ ਰਿਹਾ ਜੀ? ਅਸੀਂ ਖੁਦ ਮੌਕਾ ਇਸ ਚੀਜ਼ ਦਾ ਦੇ ਰਹੇ ਆ, ਕੋਈ ਹੋਰ ਨਹੀਂ ਇਹ ਮੌਕਾ ਦੇ ਰਿਹਾ। ਜੇ ਪੰਜਾਬੀ ਨਾ ਸੰਭਲੇ, ਯਕੀਨ ਕਰਨਾ ਪੰਜਾਬ ਜਿਹੜਾ ਉਹਦੀ ਹੋਂਦ ਰਹੂਗੀ, ਇਹ ਬੜਾ ਵੱਡਾ ਸਵਾਲ ਬੜੀ ਤੇਜ਼ੀ ਦੇ ਨਾਲ ਖੜਾ ਹੋਣਾ ਸ਼ੁਰੂ ਹੋ ਗਿਆ। ਜੀ ਬਿਲਕੁਲ। ਪੰਨੂ ਸਾਹਿਬ, ਬੰਦੀ ਸਿੰਘਾਂ ਦੀ ਰਿਹਾਈ ਤੁਸੀਂ ਵੀ ਆਪਾਂ ਗੱਲਾਂ ਕਰਦੇ ਹੁੰਦੇ ਆ ਵੀ ਹੋਣੀ ਚਾਹੀਦੀ ਹੈ। ਇਹਦੇ ਨਾਲ ਆਪਾਂ ਤੁਸੀਂ ਇੱਕ ਗੱਲ ਹੋਰ ਵੀ ਐਡ ਆਨ ਕੀਤੀ ਸੀਗੀ ਵੀ ਜਿਹੜੇ ਹੋਰ ਵੀ ਜ਼ਬਰੀ ਜੇਲ੍ਹਾਂ ਦੇ ਵਿੱਚ ਸਿੱਟੇ ਗਏ ਨੇ, ਭਾਵੇਂ ਉਹ ਗੌਤਮ ਨਵਲਖਾ ਨੇ, ਸੁਦਾ ਭਾਰਦਵਾਜ ਨੇ, ਉਹਨਾਂ ਦੀ ਵੀ ਰਿਹਾਈ ਹੋਣੀ ਚਾਹੀਦੀ ਉਹ ਜਿਹੇ ਲੋਕਾਂ ਦੀ। ਤਾਂ ਹੁਣ ਜਿਹੜੀ ਕਮੇਟੀ ਬਣੀ ਹੈ ਪੰਨੂ ਸਾਹਿਬ, ਇਹ ਸਵਾਲ ਉੱਠਣੇ ਜਾਰੀ ਹੈ ਜੀ। ਦੇਖੋ, ਸਵਾਲ ਤਾਂ ਉਹਦੇ ਵਿੱਚ ਉੱਠਣੇ ਨੇ ਕਿਉਂਕਿ ਇਹਦੇ ਵਿੱਚ ਲਗਭਗ ਉਹ ਧਿਰਾਂ ਆ ਗਈਆਂ ਜਿਹੜੀਆਂ ਸਿਆਸਤ ਦੇ ਵਿੱਚ ਹਾਸ਼ੀਏ ਤੇ ਚਲੇ ਗਈਆਂ ਜੀ, ਔਰ ਤਿੰਨ ਸੀਟਾਂ ਤੱਕ ਸਿਮਟ ਗਿਆ ਅਕਾਲੀ ਦਲ ਬਾਦਲ। ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਉਹ 3000 ਵੋਟਾਂ ਵਾਲੇ ਰਹਿ ਗਏ। ਇਦੋਂ ਵੱਧ ਉਹਨਾਂ ਨੂੰ ਮਿਲਦੀਆਂ ਮੁਲਦੀਆਂ ਨਹੀਂ ਵੋਟਾਂ, ਕਿਉਂਕਿ 1999 ਦੇ ਵਿੱਚ ਲੋਕਾਂ ਨੇ ਜੋ ਸਹਿਯੋਗ ਉਹਨਾਂ ਨੂੰ ਦਿੱਤਾ ਉਹ ਲੋਕਾਂ ਦੀਆਂ ਆਸਾਂ ਤੇ ਪੂਰੇ ਨਹੀਂ ਉਤਰ ਸਕੇ ਜੀ। ਉਹ ਵੀ ਹਾਸ਼ੀਏ ਦੇ ਉੱਤੇ ਚਲੇ ਗਏ। ਹੁਣ ਜਿਹੜੀ ਇਹ ਕਮੇਟੀ ਬਣੀ ਆ, ਇਹਦੇ ਉੱਤੇ ਸਵਾਲ ਉੱਠਣੇ ਹੀ ਸੀਗੇ, ਉੱਠ ਰਹੇ ਨੇ। ਇੱਕ ਤਾਂ 2 ਮੈਂਬਰ ਇਹਦੇ ਵਿੱਚ ਹੋਰ ਸ਼ਾਮਲ ਕੀਤੇ ਗਏ ਆ। ਇੱਕ ਤਾਂ ਤਖਤ ਹਜੂਰ ਸਾਹਿਬ ਜਿਹੜਾ ਉੱਥੋਂ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਭੁਪਿੰਦਰ ਸਿੰਘ ਮਨਹਾਸ ਤੇ ਤਖਤ ਹਰਮੰਦਰ ਸਾਹਿਬ ਪਟਨਾ ਦਾ ਪ੍ਰਬੰਧਕੀ ਬੋਰਡ ਦਾ ਪ੍ਰਧਾਨ ਅਵਤਾਰ ਸਿੰਘ ਹਿੱਤ, ਉਹਨੂੰ ਵੀ ਸ਼ਾਮਿਲ ਕਰ ਲਿਆ ਗਿਆ ਜੀ। ਸਵਾਲ ਇਹ ਹੈ ਕਿ ਇਹ ਵੀ ਸਿਆਸਤ ਦੇ ਰੂਪ ਦੇ ਵਿੱਚ ਹੀ ਨੇ ਸਾਰੇ ਜਾਣੇ ਜਾਂਦੇ। ਹਿੱਤ ਤਾਂ ਤੁਹਾਨੂੰ ਪਤਾ ਹੈ ਕਿ ਅਕਾਲੀ ਦਲ ਬਾਦਲ ਦੇ ਨਾਲ ਜੁੜਿਆ ਰਿਹਾ। ਹੁਣ ਇਹਦੇ ਵਿੱਚ ਇੱਕ ਤਾਂ ਜਿਹੜਾ ਵੱਡਾ ਸਵਾਲ ਇਹ ਖੜਾ ਹੋ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਚੱਬੇ ਦੇ ਵਿੱਚ ਸਰਬੱਤ ਖਾਲਸਾ ਜਿਹੜਾ ਇਕੱਠ ਸੀ ਉਹਦੀ ਅਗਵਾਈ ਕੀਤੀ ਸੀਗੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਤੇ ਉਸ ਤੋਂ ਬਾਅਦ ਜਿਹੜਾ ਸ਼ਾਂਤਮਈ ਸੰਗਤ ਸੀ ਉਹਦੇ ਉੱਤੇ ਤਸ਼ੱਦਦ ਹੋਇਆ ਸੀ। ਉਦੋਂ ਬਹੁਤ ਵੱਡਾ ਰੋਸ ਸੂਬੇ ਦੇ ਵਿੱਚ ਫੈਲ ਗਿਆ ਸੀ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਕੇ ਚੱਬੇ ਗਏ ਪ੍ਰੋਗਰਾਮ ਲੈਣ ਦੇ ਵਾਸਤੇ ਕਿ ਅਗਲੇਰਾ ਪ੍ਰੋਗਰਾਮ ਕੀ ਦਿੱਤਾ ਜਾਂਦਾ ਜੀ। ਉੱਥੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਤਖਤਾਂ ਦੇ ਜਥੇਦਾਰ ਥਾਪ ਦਿੱਤੇ, ਪੈਰਲਰ ਜਥੇਦਾਰ, ਮੁਤਵਾਜੀ ਜਥੇਦਾਰ ਜਿਹੜੇ ਉਹ ਥਾਪ ਦਿੱਤੇ। ਇਹਦੇ ਵਿੱਚ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ ਗਿਆ। ਉਹਨਾਂ ਦੀ ਜਗ੍ਹਾ ਦੇ ਉੱਤੇ ਕਾਰਜਕਾਰੀ ਦੇ ਤੌਰ ਤੇ ਧਿਆਨ ਸਿੰਘ ਮੰਡ ਅਕਾਲ ਤਖਤ ਦੇ ਜਥੇਦਾਰ ਥਾਪੇ ਗਏ। ਉਹਦੇ ਚ ਬਲਜੀਤ ਸਿੰਘ ਦਾਦੂਵਾਲ ਵੀ ਸੀ। ਜਿਹੜੀ ਹੁਣ ਮੀਟਿੰਗ ਹੋਈ, ਜਿਹੜੀ ਇਹ ਕਮੇਟੀ ਬਣੀ, ਇਹ ਆਦੇਸ਼ ਹੋਇਆ ਸੀ ਗਿਆਨੀ ਹਰਪ੍ਰੀਤ ਸਿੰਘ PhD ਦਾ, ਜਿਹੜੇ ਕਿ ਕਾਰਜਕਾਰੀ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਜੀ। ਉਹਨਾਂ ਦੇ ਆਦੇਸ਼ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਜਦੋਂ ਜਾ ਕੇ ਉੱਥੇ ਬਹਿ ਗਏ ਤੇ ਕਮੇਟੀ 'ਚ ਵੀ ਬਹਿ ਗਏ ਵੜ ਕੇ। ਹੁਣ ਸਵਾਲ ਇਹ ਉੱਠਣਾ ਸ਼ੁਰੂ ਹੋ ਗਿਆ ਵੀ ਤੁਸੀਂ ਜਿਹੜੇ ਮਤਵਾਜੀ ਜਥੇਦਾਰ ਥਾਪੇ ਸੀਗੇ ਉਹਨਾਂ ਦਾ ਕੀ ਬਣਿਆ ਜੀ? ਕੀ ਤੁਸੀਂ ਉਹ ਛੱਡ ਦਿੱਤਾ? ਜਗਤਾਰ ਸਿੰਘ ਹਵਾਰਾ ਹੋਰਾਂ ਨੇ ਜਿਹੜਾ ਜਥੇਦਾਰ ਬਣਾਇਆ ਸੀ ਉਹ ਛੱਡਤਾ। ਬਲਜੀਤ ਸਿੰਘ ਦਾਦੂਵਾਲ ਵੀ ਉਸ ਮੀਟਿੰਗ ਦੇ ਵਿੱਚ ਜਾ ਕੇ ਬੈਠਾ। ਬਲਜੀਤ ਸਿੰਘ ਦਾਦੂਵਾਲ ਤਾਂ ਕਹਿੰਦਾ ਸੀਗਾ ਬਾਦਲ ਪਰਿਵਾਰ ਜਿਹੜਾ ਉਹਨਾਂ ਦੀ ਜਾਨ ਦਾ ਦੁਸ਼ਮਣ ਹੈ ਜੀ। ਸਵਾਲ ਬਲਜੀਤ ਸਿੰਘ ਦਾਦੂਵਾਲ ਤੇ ਉੱਠਣੇ ਸ਼ੁਰੂ ਹੋ ਗਏ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਜਿਹੜਾ ਧਿਆਨ ਸਿੰਘ ਮੰਡ ਸੀ ਉਹਨੂੰ ਮੂਹਰੇ ਲਾ ਕੇ ਬਰਗਾੜੀ ਦੇ ਵਿੱਚ ਮੋਰਚਾ ਲਾ ਲਿਆ। ਸੰਗਤ ਨੇ ਉੱਥੇ ਵੀ ਸਹਿਯੋਗ ਦਿੱਤਾ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਪ੍ਰੈਸ ਕਾਨਫਰੰਸਾਂ ਕਰਕੇ ਉਹ ਮੋਰਚਾ ਚੁੱਪ ਕਰਕੇ ਉਦੋਂ ਬਿਨਾਂ ਕਿਸੇ ਸਮਝੌਤੇ ਤੋਂ ਪੁੱਟ ਲਿਆ। ਕਹਿੰਦੀ ਠੀਕ ਆ, ਬਸ ਹੁਣ ਮੋਰਚੇ ਦੀ ਲੋੜ ਨਹੀਂ ਰਹੀ। ਸਵਾਲ ਇਹ ਵੀ ਖੜੇ ਨੇ ਕਿ ਉਹ ਕਿਉਂ ਜਿਹੜਾ ਉਹ ਬੰਦ ਕੀਤਾ ਗਿਆ ਸੀ ਮੋਰਚਾ। ਇਹਦੇ ਵਿੱਚ ਸਵਾਲ ਇਹ ਵੀ ਖੜੇ ਨੇ ਕਿ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੌਜੂਦਾ ਪ੍ਰਧਾਨ ਹੈ ਉਹਨੂੰ ਇਹਦੇ ਵਿੱਚ ਲੈ ਲਿਆ ਗਿਆ ਕਮੇਟੀ ਦੇ ਵਿੱਚ। ਉਹ ਮਨਿੰਦਰਜੀਤ ਸਿੰਘ ਬਿੱਟੇ ਦਾ ਖਾਸ ਹੈ। ਮਨਿੰਦਰਜੀਤ ਸਿੰਘ ਬਿੱਟਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਰਿਹਾਈ ਦਾ ਸਭ ਤੋਂ ਵੱਡਾ ਵਿਰੋਧ ਕਰਦਾ ਜੀ। ਔਰ ਜਦੋਂ
ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਜਦੋਂ ਗੱਲ ਆਉਂਦੀ ਤੇ ਉਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦਾ ਜ਼ਿਕਰ ਆਉਣਾ ਹੀ ਆਉਣਾ। ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਖਪਾਉਣ ਵਾਲਾ ਕਿਹੜਾ ਅਫਸਰ ਹੈ ਜੀ ਉਹ ਕਿਸੇ ਨੂੰ ਭੁੱਲਿਆ? ਉਹ ਸੁਮੇਧ ਸੈਣੀ ਹੈ। ਤੇ ਸੁਮੇਧ ਸੈਣੀ ਦੀ ਪਿੱਠ ਦੇ ਪਿੱਛੇ ਕੌਣ ਖੜਾ ਹੈ? ਉਹ ਬਾਦਲ ਪਰਿਵਾਰ ਹੈ। ਉਹਨਾਂ ਨੇ ਉਹਨੂੰ ਜਿਹੜਾ ਉੱਚ ਅਹੁਦਿਆਂ ਤੱਕ ਲੈ ਕੇ ਗਏ, ਡੀਜੀਪੀ ਦੇ ਅਹੁਦੇ ਤੱਕ ਲੈ ਕੇ ਗਏ। ਅੱਜ ਇਹ ਕਹਿ ਰਹੇ ਨੇ ਕਿ ਅਸੀਂ ਬੰਦੀ ਸਿੰਘਾਂ ਦੀ ਜਿਹੜੀ ਉਹ ਰਿਹਾਈ ਕਰਵਾਉਣੀ ਹੈ। ਇਹ ਜਦੋਂ ਸੱਤਾ ਦੇ ਵਿੱਚ ਸੀ, ਪਾਵਰ ਦੇ ਵਿੱਚ ਸੀ, ਉਦੋਂ ਤਾਂ ਇਹਨਾਂ ਨੇ ਇਸ ਮਾਮਲੇ ਦੇ ਉੱਤੇ ਗੱਲ ਨਾ ਕੀਤੀ। ਜਦੋਂ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਇਆ ਗਿਆ ਸੀ, ਮੁਤਵਾਜੀ ਜਥੇਦਾਰ ਸਰਬੱਤ ਖਾਲਸਾ ਚੱਬੇ ਵਾਲੇ ਨੇ, ਉਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਸੀਗਾ ਕਿ ਇੱਕ ਕ੍ਰਿਮੀਨਲ ਬੰਦਾ ਉਹ ਅਕਾਲ ਤਖਤ ਦਾ ਜਥੇਦਾਰ ਕਿਵੇਂ ਬਣ ਸਕਦਾ? ਕੀ ਉਹ ਹੁਣ ਐਕਸੈਪਟ ਕਰਦੇ ਆ ਕਿ ਉਹ ਗਲਤੀ ਸੀ ਬੋਲਣ ਦੀ, ਜਾਂ ਉਹ ਹੁਣ ਸਹੀ ਨੇ? ਜਾਂ ਇਸ ਮਾਮਲੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰੀ ਅਜੇ ਵਿੱਚ ਵਿਚਾਲੇ ਫਿਰਦੇ ਨੇ? ਉਹ ਸੁਮੇਧ ਸੈਣੀ ਵਾਲੇ ਮਾਮਲੇ ਦੇ ਉੱਤੇ ਵੀ ਸਟੈਂਡ ਸਪਸ਼ਟ ਕਰ ਦੇਣ, ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੇ ਉੱਤੇ ਵੀ ਸਟੈਂਡ ਸਪਸ਼ਟ ਕਰ ਦੇਣ ਕਿ ਉਹ ਅਸਲ ਦੇ ਵਿੱਚ ਕਿਹਦੇ ਨਾਲ ਨੇ, ਸੁਮੇਧ ਸੈਣੀ ਨਾਲ ਨੇ ਜਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਨਾਲ ਨੇ। ਜੀ ਬਿਲਕੁਲ ਬਿਲਕੁਲ। ਕਰਨਾਟਕਾ ਸਰਕਾਰ ਨੇ ਸਿਲੇਬਸ ਦੇ ਵਿੱਚੋਂ ਭਗਤ ਸਿੰਘ ਦਾ ਚੈਪਟਰ ਹਟਾ ਦਿੱਤਾ ਹੈ ਪਨੂ ਸਾਹਿਬ। ਦੇਖੋ ਬੜਾ ਕੁਛ ਬਦਲਿਆ ਜਾ ਰਿਹਾ, ਸਿਲੇਬਸ ਬਦਲੇ ਜਾ ਰਹੇ ਨੇ, ਇਤਿਹਾਸ ਬਦਲੇ ਜਾ ਰਹੇ ਨੇ। ਅਸੀਂ ਹੋਊ ਪਰੇ ਦੀ ਪ੍ਰਵਿਰਤੀ ਦੇ ਤਹਿਤ ਕਦੀ ਵੀ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ। ਉਹ ਹੋਣ ਦਿੱਤੀਆਂ ਵੀ ਚਲੋ ਕੋਈ ਨਹੀਂ, ਹੋਈ ਜਾਣ ਦਿਓ, ਕਿਉਂਕਿ ਅਸੀਂ ਅਵੇਸਲੇ ਲੋਕਾਂ ਦੇ ਵਿੱਚੋਂ ਆ। ਜਦੋਂ ਇਤਿਹਾਸ ਦੀ ਗੱਲ ਆਉਂਦੀ ਹੈ ਤੇ ਅਸੀਂ ਇਹ ਗੱਲਾਂ ਛੱਡ ਦਿੱਤੀਆਂ ਨੇ ਕਿ ਜਿਹੜਾ ਸਾਕਾ ਨੀਲਾ ਤਾਰਾ ਦੇ ਵੇਲੇ ਸਮਾਨ ਚੁੱਕ ਕੇ ਲੈ ਗਈ ਸੀ ਫੌਜ, ਉਹ ਜਦੋਂ ਵਾਪਸ ਕੀਤਾ ਗਿਆ ਤਾਂ ਉਹ ਕਿਹਨੇ ਰਿਸੀਵ ਕੀਤਾ ਜੀ? ਉਹ ਰਿਸੀਵਿੰਗ ਦੇ ਉੱਤੇ ਸਾਈਨ ਕਿਹਦੇ ਸੀਗੇ? ਉਹ ਹੁਕਮਨਾਮੇ, ਉਹ ਹੱਥ ਲਿਖਤ ਬੀੜਾਂ, ਉਹ ਕਿੱਥੇ ਨੇ? ਉਹ ਸਾਡੇ ਇਤਿਹਾਸ ਦਾ ਪਾਰਟ ਨੇ ਇੱਕ ਬਹੁਤ ਵੱਡਾ। 328 ਸਰੂਪ ਕਿੱਥੇ ਗਏ? ਅਸੀਂ ਉਹ ਵੀ ਮੁੱਦਾ ਛੱਡ ਚੁੱਕੇ ਹੋਏ ਆ, ਕਿਉਂਕਿ ਇਹ ਕਿਹਾ ਜਾਂਦਾ ਵੀ ਕੀ ਫਰਕ ਪੈਂਦਾ ਤਕਰੀਬਨ ਹੋਊ ਪਰੇ ਜਿਹੜਾ, ਪਰ ਇਹਨਾਂ ਚੀਜ਼ਾਂ ਦਾ ਫਰਕ ਬਹੁਤ ਪੈਂਦਾ, ਬਹੁਤ ਫਰਕ ਇਹਨਾਂ ਚੀਜ਼ਾਂ ਦਾ ਪੈਂਦਾ। ਹੁਣ ਕਰਨਾਟਕ ਦੇ ਸਕੂਲੀ ਸਿਲੇਬਸ ਦੇ ਵਿੱਚੋਂ ਸ਼ਹੀਦ ਭਗਤ ਸਿੰਘ ਬਾਰੇ ਜਿਹੜਾ ਚੈਪਟਰ ਸੀਗਾ ਉਹਨੂੰ ਹਟਾ ਦਿੱਤਾ ਗਿਆ ਔਰ 10ਵੀਂ ਦੀ ਕਲਾਸ ਦੇ ਵਿੱਚ ਇਹ ਲੱਗਿਆ ਹੋਇਆ ਸੀਗਾ। ਇਹਦੀ ਤੁਸੀਂ ਦੇਖੋ ਕਿ ਭਗਤ ਸਿੰਘ ਹੋਰਾਂ ਦਾ ਜਿਹੜਾ ਚੈਪਟਰ ਸੀ ਉਹ ਹਟਾ ਕੇ RSS ਦੇ ਬਾਨੀ KB ਹਿੱਗਵਾਰ ਦੇ ਬਾਰੇ ਦੇ ਵਿੱਚ ਚੈਪਟਰ ਇਹਦੇ ਵਿੱਚ ਸ਼ਾਮਲ ਕਰ ਲਿਆ ਗਿਆ ਔਰ ਇਹ ਮਾਮਲਾ ਇਸ ਵੇਲੇ ਭਖਣਾ ਸ਼ੁਰੂ ਹੋ ਗਿਆ। ਬੇਸ਼ੱਕ ਅਜੇ ਇਸ ਮਾਮਲੇ ਨੂੰ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਚੁੱਕਿਆ ਗਿਆ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉੱਥੇ ਕਰਨਾਟਕਾ ਦੀ, ਉਹ ਜਾਣਬੁੱਝ ਕੇ ਇਤਿਹਾਸ ਨੂੰ ਬਦਲ ਰਹੀ ਆ, ਸਿਲੇਬਸ ਨੂੰ ਬਦਲ ਰਹੀ ਆ। ਇਹ ਕਿਹਾ ਕਿ ਇਹ ਸ਼ਹੀਦਾਂ ਦਾ ਅਪਮਾਨ ਕੀਤਾ ਜਿਹੜਾ ਉਹ ਜਾ ਰਿਹਾ। ਉਧਰ ਆਲ ਇੰਡੀਆ ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਤੇ ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ ਜਿਹੜੀ ਆ, ਉਹਨੇ ਵੀ ਕਰਨਾਟਕਾ ਸਰਕਾਰ ਦੀ ਆਲੋਚਨਾ ਇਸ ਮਾਮਲੇ ਦੇ ਉੱਤੇ ਜਿਹੜੀ ਉਹ ਕੀਤੀ ਹੈ ਕਿ ਇਹ ਜਿਹੜਾ ਇਤਿਹਾਸ ਹੈ ਨਹੀਂ ਬਦਲਿਆ ਜਾਣਾ ਚਾਹੀਦਾ। ਸ਼ਹੀਦ ਭਗਤ ਸਿੰਘ ਹੋਰਾਂ ਦੇ ਕੀ ਰੋਲ ਹੈ ਭਾਰਤ ਦੀ ਆਜ਼ਾਦੀ ਦੇ ਵਿੱਚ, ਕਿਸੇ ਤੋਂ ਲੁਕਿਆ ਛਿਪਿਆ ਥੋੜੀ ਹੈ ਜੀ, ਪਰ ਸ਼ਾਇਦ ਕਿਤੇ ਨਾ ਕਿਤੇ ਲੱਗਦਾ ਕਿ ਇਹ ਪੰਜਾਬ ਤੱਕ ਸੀਮਤ ਹੋ ਜੇ ਔਰ ਪੰਜਾਬ ਤੋਂ ਬਾਹਰ ਇਹ ਨਿਕਲੇ ਨਾ, ਬਾਕੀ ਸੂਬਿਆਂ ਦੇ ਵਿੱਚ ਪਤਾ ਨਾ ਲੱਗੇ ਜੀ। ਜਦੋਂ ਕਿ ਜੇ ਆਪਾਂ ਪਿਛਲੇ ਸਾਲਾਂ ਦੇ ਵਿੱਚ ਦੇਖੀਏ ਤਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਰੀ ਇਹ ਭਾਰਤ ਦੀਆਂ ਸਰਹੱਦਾਂ ਤੋਂ ਲੰਘ ਕੇ ਪਾਕਿਸਤਾਨ ਵਾਲੀ ਸਾਈਡ ਦੇ ਵਿੱਚ ਵੀ ਜਿਹੜਾ ਉਹ ਫੇਮਸ ਹੋਏ ਨੇ, ਕਿਉਂਕਿ ਉੱਥੇ ਰਹਿੰਦੇ ਜਿਹੜੇ ਪੰਜਾਬੀ ਭਾਈਚਾਰਾ ਖਾਸ ਤੌਰ ਤੇ ਉਹ ਸੋਚਣ ਲੱਗਿਆ ਵੀ ਮੁਲਕ ਤਾਂ ਬਾਅਦ ਚ ਵੰਡੇ ਗਏ ਆ ਜੀ, ਆਜ਼ਾਦੀ ਦੇ ਵਾਸਤੇ ਕੁਰਬਾਨੀ ਤਾਂ ਅਣਵੰਡੇ ਮੁਲਕ ਦੀ ਸੀਗੀ ਤੇ ਕੁਰਬਾਨੀ ਸਾਡੇ ਵਾਸਤੇ ਵੀ ਸੀ। ਉੱਥੇ ਜਿਹੜਾ ਸ਼ਾਦਮਾਨ ਚੌਕ ਹੈ ਉਹਦਾ ਨਾਮ ਭਗਤ ਸਿੰਘ ਦੇ ਨਾਂ ਦੇ ਉੱਤੇ ਰੱਖਣ ਦੀ ਡਿਮਾਂਡ ਪਿਛਲੇ ਸਮੇਂ ਤੋਂ ਚੱਲਦੀ ਰਹੀ ਹੈ। ਜਿਹੜੀ ਕਰਨਾਟਕਾ ਟੈਕਸਟ ਬੁੱਕ ਸੁਸਾਇਟੀ ਆ, ਹੁਣ ਉਹ ਜਦੋਂ ਚੁਫੇਰਿਓਂ ਘਿਰ ਗਈ ਤਾਂ ਉਹ ਇਹ ਕਹਿੰਦੀ ਕਿ ਅਸੀਂ ਇਹਦੇ ਵਿੱਚੋਂ ਸਿਲੇਬਸ ਨਹੀਂ ਹਟਾਇਆ, 10ਵੀਂ ਜਮਾਤ ਦੀ ਪੁਸਤਕ ਅਜੇ ਛਪ ਰਹੀ ਆ। ਉਹ ਕਹਿੰਦੇ ਕਿ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਪਹਿਲੀ ਭਾਸ਼ਾ ਕੰਨੜ ਦੀ 10ਵੀਂ ਦੀ ਪੁਸਤਕ ਦੇ ਵਿੱਚੋਂ ਸ਼ਹੀਦ ਭਗਤ ਸਿੰਘ ਬਾਰੇ ਚੈਪਟਰ ਕੱਢ ਕੇ ਉਹਦੀ ਥਾਂ ਤੇ ਹਿੱਗਵਾਰ ਬਾਰੇ
ਸ਼ਾਮਲ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਨਹੀਂ ਹਟਾਇਆ ਗਿਆ, ਇਹ ਤਾਂ ਪੁਸਤਕ ਅਜੇ ਛਪਾਈ ਦੇ ਅਧੀਨ ਹੈ, ਕਿਉਂਕਿ ਉਹ ਘਿਰ ਗਈ ਇਸ ਮਾਮਲੇ ਦੇ ਉੱਤੇ। ਮੈਂ ਸਮਝਦਾ ਕਿ ਇਸ ਸੰਬੰਧੀ ਸੁਚੇਤ ਹੋਣਾ ਚੰਗੀ ਗੱਲ ਹੈ ਕਿ ਤੁਰੰਤ ਇਹਦੇ ਉੱਤੇ ਐਕਸ਼ਨ ਜਿਹੜਾ ਉਹ ਹੋ ਗਿਆ ਜਾਂ ਇਹਦਾ ਨੋਟਿਸ ਲੈਣਾ ਪੈ ਗਿਆ, ਨਹੀਂ ਤਾਂ ਅਦਰਵਾਈਜ਼ ਇਹ ਗਿਆ ਸੀ ਸਿਲੇਬਸ। ਜੀ ਜੀ ਜੀ। ਅੱਛਾ ਪੰਨੂ ਸਾਹਿਬ, ਮੈਨੂੰ ਚੰਗੀ ਤਰ੍ਹਾਂ ਯਾਦ ਆ ਵੀ ਜਦੋਂ ਪੈਟਰੋਲ ਹੋਇਆ ਸੀ ਨਾ 90-95 ਰੁਪਏ, ਤੇ ਲੋਕਾਂ ਨੇ ਪੁੱਛਿਆ ਵੀ ਤੁਹਾਨੂੰ, ਮੀਡੀਆ ਵਾਲਿਆਂ ਨੇ ਪੁੱਛਿਆ ਲੋਕਾਂ ਤੋਂ, ਆਮ ਲੋਕਾਂ ਤੋਂ, ਵੀ ਤੁਹਾਨੂੰ ਪੈਟਰੋਲ ਜਿਹੜਾ ਵਾ ਉਹ ਮਹਿੰਗਾ ਨਹੀਂ ਲੱਗਦਾ? ਉਹਦੇ ਵਿੱਚੋਂ ਕਈ ਲੋਕਾਂ ਨੇ ਤਾਂ ਕਿਹਾ ਵੀ ਉਹ ਕਬੀਲਦਾਰ ਹੋਣੇ ਵਿਚਾਰਿਆਂ ਨੂੰ ਘਰ ਦੀ ਕਬੀਲਦਾਰੀ ਦਾ ਪਤਾ ਹੋਣਾ, ਕਹਿੰਦੇ ਮਹਿੰਗਾ ਲੱਗਦਾ, ਪਰ ਕੁਝ ਕਹਿੰਦੇ ਵੀ ਪਾਕਿਸਤਾਨ ਨੂੰ ਧੱਕੀ ਰੱਖੋ, ਪੈਟਰੋਲ ਅਸੀਂ 125 ਵੀ ਲੈ ਲਾਂਗੇ। ਦੱਸਦੇ ਮਹਿੰਗਾਈ ਨੇ ਵੀ ਸਾਰੇ ਰਿਕਾਰਡ ਤੋੜ ਦਿੱਤੇ ਆ ਪੰਨੂ ਸਾਹਿਬ। ਉਹ ਤੁਸੀਂ ਭਗਤਾਂ ਦੀ ਗੱਲ ਕਰਦੇ ਹੋ। ਭਗਤ ਜੀ। ਤਾਂ ਕਹਿੰਦੇ 200 ਰੁਪਏ ਹੋ ਗਿਆ, ਅਸੀਂ ਫਿਰ ਵੀ ਜਿਹੜਾ ਹੂੰ। ਉਹ ਲਵਾਂਗੇ। ਹਾਂਜੀ। ਉਹ ਪੱਟੀ ਬੱਦੀ ਵਾਲੇ ਨੇ ਨਾ, ਉਹਨਾਂ ਜੀ। ਨੂੰ ਨਹੀਂ ਪਤਾ ਕਿ ਜਿਹੜੀ ਜਦੋਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਵੱਧਦੀ ਹੈ, ਇਹ ਨਹੀਂ ਜ਼ਰੂਰੀ ਹੈਗਾ ਕਿ ਕੋਈ ਜਿਹੜਾ ਗਰੀਬ ਬੰਦਾ ਹੈ, ਜਿਹੜਾ ਵਿਚਾਰਾ ਸਾਈਕਲ ਦੇ ਉੱਤੇ ਦਿਹਾੜੀ ਲਾਉਣ ਜਾਂਦਾ, ਸਾਈਕਲ ਤੇ ਹੀ ਵਾਪਸ ਆਉਂਦਾ, ਇਹ ਕਹਿੰਦੇ ਆ ਕਿ ਉਹਦੇ ਉੱਤੇ ਕਿਹੜਾ ਇਹਦਾ ਅਸਰ ਪੈ ਰਿਹਾ, ਗਰੀਬ ਬੰਦੇ ਤੇ ਨਹੀਂ ਕੋਈ ਪੈ ਰਿਹਾ। ਕਹਿੰਦੇ ਵੱਡੀਆਂ ਗੱਡੀਆਂ ਦੇ ਉੱਤੇ ਪੈ ਰਿਹਾ। ਪਰ ਉਹ ਇਹ ਗੱਲ ਭੁੱਲਦੇ ਆ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਨਾਲ ਹਰ ਚੀਜ਼ ਦੀ ਜਿਹੜੀ ਮਹਿੰਗਾਈ ਆ ਉਹ ਵੱਧ ਜਾਂਦੀ ਹੈ। ਢੋਆ ਢੁਆਈ ਜਦੋਂ ਵੱਧਦੀ ਆ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਉਹ ਗਰੋਸਰੀ ਦੇ ਉੱਤੇ ਇਹਦਾ ਅਸਰ ਪੈਂਦਾ। ਅੱਜ ਕਚੂਮਰ ਨਿਕਲਣਾ ਸ਼ੁਰੂ ਹੋ ਗਿਆ ਆਮ ਬੰਦੇ ਦਾ। ਜਿਹੜੀਆਂ ਥੋਕ ਕੀਮਤਾਂ ਨੇ ਉਹਦੀ ਮਹਿੰਗਾਈ ਵੱਧ ਕੇ 15.8 ਦੇ ਰਿਕਾਰਡ ਦੇ ਉੱਤੇ ਪਹੁੰਚ ਗਈ ਆ। ਤੇ ਖੁਰਾਕੀ ਪਦਾਰਥ ਜਿਹੜੇ ਨੇ ਉੱਥੋਂ ਲੈ ਕੇ ਤੇਲ ਦੇ ਮਹਿੰਗਾ ਹੋਣ ਕਰਕੇ ਹੋਈ ਆ। ਕਿਹਾ ਇਹ ਜਾ ਰਿਹਾ ਕਿ ਜੀ ਰਸ਼ੀਆ ਤੇ ਯੂਕਰੇਨ ਦੇ ਵਿਚਾਲੇ ਲੱਗੀ ਜੰਗ ਇੱਕ ਕਾਰਨ ਹੈ ਕਾਰਨ, ਉਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ, ਪਰ ਇਹ ਮਹਿਜ਼ ਉਹਦੀ ਆੜ ਦੇ ਵਿੱਚ ਮਹਿੰਗਾਈ ਸਿਖਰ ਦੇ ਉੱਤੇ ਚਲੇਗੀ। ਇਹਦੇ 'ਚ ਕੋਈ ਡਾਊਟ ਨਹੀਂ ਕਿ ਕਣਕ ਹੋ ਗਈ, ਸੂਰਜਮੁਖੀ ਹੋ ਗਈ, ਜੌਂ ਹੋ ਗਏ, ਇਹ ਤਿੰਨ ਕੁ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਸਭ ਤੋਂ ਵੱਡੇ ਸਪਲਾਇਰ ਇਹੀ ਮੁਲਕ ਨੇ। ਤੇ ਉੱਥੇ ਜੰਗ ਲੱਗਣ ਦਾ ਅਸਰ ਜਿਹੜਾ ਇਸ ਵੇਲੇ ਪੈ ਰਿਹਾ। ਤੇਲ ਤੇ ਬਿਜਲੀ ਖੇਤਰ ਦੇ ਵਿੱਚ ਸਭ ਤੋਂ ਤੇਜ਼ੀ ਦਰ ਜਿਹੜੀ ਆ ਉਹ ਕੀਤੀ ਗਈ ਆ। ਤੇਲ ਦੀਆਂ ਕੀਮਤਾਂ ਵਧਣ ਦੇ ਕਰਕੇ ਹਰ ਚੀਜ਼ ਜਿਹੜੀ ਆ ਉਹ ਉਹਦੇ ਛਾਲਾਂ ਮਾਰਦੇ ਆ, ਉਹਦੇ ਵਿੱਚ ਵਾਧਾ ਜਿਹੜਾ ਉਹ ਹੋਇਆ। ਤੇ ਆਮ ਬੰਦਾ ਜਿਹੜਾ ਉਹ ਹੁਣ ਸੋਚਣ ਲੱਗ ਗਿਆ ਕਿ ਮੈਂ ਜਾਵਾਂ ਤੇ ਕਿੱਧਰ ਨੂੰ ਜਾਵਾਂ, ਕਿਉਂਕਿ ਕਿਸੇ ਵੇਲੇ ਕਿਹਾ ਜਾਂਦਾ ਹੁੰਦਾ ਸੀ ਨਾ ਵੀ ਜਿਹੜਾ ਜ਼ਿਮੀਂਦਾਰ ਤਬਕਾ ਹੈ ਖਾਸ ਤੌਰ ਦੇ ਉੱਤੇ, ਉਹਦੇ ਵਿੱਚ ਵੀ ਇਹ ਹੁੰਦਾ ਸੀਗਾ ਕਿ ਅਚਾਰ ਤੇ ਗੰਢੇ ਦੇ ਨਾਲ ਰੋਟੀ ਖਾ ਲਈ ਜਾਂਦੀ ਸੀਗੀ। ਹੁਣ ਜਿਹੜੇ ਗੰਢੇ ਜਿਸ ਜਗ੍ਹਾ ਦੇ ਉੱਤੇ ਚਲੇ ਗਏ ਜਾਂ ਜਿਹੜੀਆਂ ਅਚਾਰ ਦੀਆਂ ਕੀਮਤਾਂ ਜਿੱਥੇ ਚਲੇ ਗਈਆਂ, ਉਹ ਉਹਦੇ ਹੱਥੋਂ ਗਿਆ। ਨਿੰਬੂ ਜਿਹੜਾ ਉਹ ਆਮ ਬੰਦੇ ਦਾ ਸੌਫਟ ਡਰਿੰਕ ਸੀਗਾ ਵੀ ਚਲੋ ਨਿੰਬੂ 2 ਪਾਏ ਤੇ ਪੂਰੇ ਪਰਿਵਾਰ ਦੇ ਵਾਸਤੇ ਸ਼ਿਕੰਜਵੀ ਬਣਾ ਲਈ। ਜਿਹੜਾ ਨਿੰਬੂ ਜਿਸ ਜਗ੍ਹਾ ਦੇ ਉੱਤੇ ਚਲੇ ਗਿਆ, ਉਹ ਆਮ ਬੰਦੇ ਦਾ ਜਿਹੜਾ ਉਹਦਾ ਸੌਫਟ ਡਰਿੰਕ ਸੀਗਾ ਉਹ ਵੀ ਉਹਦੇ ਹੱਥੋਂ ਨਿਕਲ ਗਿਆ। ਆਲੂ ਦੀਆਂ ਕੀਮਤਾਂ, ਫਲਾਂ ਦੀ ਕੀਮਤ ਜਿਹੜੀ ਆ, ਕਣਕ ਦੀ ਕੀਮਤ ਲਗਾਤਾਰ ਵੱਧ ਰਹੀ ਹੈ। ਹਾਲਾਂਕਿ ਜਿਹੜੀ ਕਣਕ ਦੀ ਜਿਹੜੀ ਦਰਾਮਦ ਹੈ ਉਹਦੇ ਉੱਤੇ ਰੋਕ ਲਾਤੀ ਸੀ। ਹੁਣ ਬਰਾਮਦ ਦੇ ਵਾਸਤੇ ਕੁਝ ਛੋਟ ਜਿਹੜੀ ਆ ਉਹ ਕੇਂਦਰ ਦੇ ਵੱਲੋਂ ਦਿੱਤੀ ਗਈ ਆ। ਮਾਰਚ ਦੇ ਮਹੀਨੇ ਦੇ ਵਿੱਚ ਜਿਹੜੀ ਮਹਿੰਗਾਈ ਆ ਉਹਦੇ ਵਿੱਚ 10.9% ਵਾਧਾ ਜਿਹੜਾ ਉਹ ਹੋਇਆ। ਜਿਹੜਾ ਬਿਜਲੀ ਆ ਇਹਦੇ ਵਿੱਚ 38 ਬਿਜਲੀ ਤੇ ਤੇਲ ਦੇ ਵਿੱਚ 38.66% ਵਾਧਾ ਜਿਹੜਾ ਉਹ ਹੋਇਆ। ਜਿਹੜੇ ਤੇਲ ਵਾਲੇ ਬਿੱਲ ਨੇ ਉਹਨਾਂ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ। ਜਿਹੜੀ ਫਿਕਰਮੰਦੀ ਵਾਲੀ ਗੱਲ ਹੈ ਨਾ ਕਿ ਅਕਸਰ ਵੈਸੇ ਮੈਂ ਤਾਂ ਕਈ ਵਾਰੀ ਉਹਨੂੰ ਕਵਰ ਕੀਤਾ, ਉਹਦੀ ਗੱਲ ਘੱਟ ਹੋ ਰਹੀ ਹੈ ਸ੍ਰੀਲੰਕਾ ਦੀ ਸਥਿਤੀ ਦੀ, ਕਿ ਸ੍ਰੀਲੰਕਾ ਦੇ ਵਿੱਚ ਇਹ ਸਥਿਤੀ ਆਈ ਕਿਉਂ। ਇਹਦੇ ਵਾਸਤੇ ਜਿਹੜੀ ਹੈ ਨਾ ਜੀ ਉਹ ਹਰੇਕ ਬੰਦੇ ਨੂੰ ਨੇੜੇ ਤੋਂ ਵਾਚਣ ਦੀ, ਵੇਖਣ ਦੀ ਉਹਨੂੰ ਲੋੜ ਹੈ ਕਿ ਉੱਥੇ ਉਹਨਾਂ ਨੇ ਅਸਲ ਦੇ ਵਿੱਚ ਕੀਤਾ ਕੀ। ਉਹਨਾਂ ਨੇ ਆਪਣਾ ਟੂਰਿਜ਼ਮ ਤਬਾਹ ਕਿਵੇਂ ਕੀਤਾ, ਔਰ ਟੂਰਿਜ਼ਮ ਤਬਾਹ ਹੋਣ ਦੇ ਨਾਲ ਉਹਨਾਂ ਦੇ ਕੋਲੇ ਜਿਹੜੇ ਬਾਹਰਲੇ ਦੇਸ਼ਾਂ ਤੋਂ ਲੋਕ ਆਉਂਦੇ ਸੀਗੇ ਟੂਰਿਸਟ, ਉਹ ਖਤਮ ਕਿਉਂ ਹੋਏ। ਇਹ ਜਿਹੜੀ ਉੱਥੋਂ ਦੀ ਸਿਚੁਏਸ਼ਨ ਸੀ ਉਹਦੇ ਕਰਕੇ ਇਹ ਸਾਰਾ ਕੁਝ ਹੋਇਆ। ਅੱਜ ਸ੍ਰੀਲੰਕਾ ਦੇ ਕੋਲੇ ਕੱਲ ਜੇ ਤੁਸੀਂ ਸੁਣਿਆ ਹੋਵੇ ਤੇ 24 ਘੰਟੇ ਦੇ ਵਾਸਤੇ ਤੇਲ ਰਹਿ ਗਿਆ ਸੀਗਾ ਜੀ, ਕਿਉਂਕਿ ਉਹਨਾਂ ਕੋਲੇ ਪੈਸੇ ਹੈ ਨਹੀਂਗੇ। ਜਿੱਥੋਂ ਆਪਾਂ ਉਹ ਗੱਲ ਗਿਆਨ ਵਾਪੀ ਵਾਲੀ ਕਰ ਰਹੇ ਸੀ ਨਾ, ਉਹ ਸਵਾਲ ਇਹੀ ਉਹਦੇ ਨਾਲ ਜਿਹੜਾ ਜੀ ਉਹ ਜਾ ਕੇ ਜੁੜਦਾ ਹੈ ਕਿ ਉਹ ਤਾਂ ਫਿਰ ਛੋਟਾ ਮੁਲਕ ਹੈ, ਇਹ ਤਾਂ ਬਹੁਤ ਵੱਡਾ ਮੁਲਕ ਹੈ। ਜਿਹੜਾ ਗਰੀਬ ਬੰਦਾ ਹੈ, ਜਿਹੜਾ ਬਹੁਤ ਗਰੀਬ ਆ, ਜਦੋਂ ਉਹਨੂੰ ਰੋਟੀ ਨਹੀਂ ਮਿਲੂਗੀ, ਉਹ ਆਪਣੇ ਟੱਬਰ ਨੂੰ ਭੁੱਖਾ ਮਰਦਾ ਦੇਖੂਗਾ, ਉਹ ਫਿਰ ਕੀ ਕਰੂਗਾ।
ਜੇਲ੍ਹਾਂ ਜਿਹੜੀਆਂ ਨੇ ਨਾ ਪੰਜਾਬ ਦੀਆਂ, ਪਿਛਲੇ ਦਿਨਾਂ 'ਚ ਰਿਪੋਰਟ ਆਈ ਸੀ, ਉਹ ਤੂੜੀਆਂ ਪਈਆਂ ਨੇ, ਤੇ ਮੈਕਸਿਮਮ ਉਹਦੇ ਵਿੱਚ 75% ਜਿਹੜੇ ਲੋਕ ਨੇ ਉਹ ਖੋਹ ਖਵਾਈ ਵਾਲੇ ਆ, ਚੇਨ ਸਨੇਚਰ ਤੇ ਦੂਜੇ। ਇਹ ਜੀ ਉਸ ਪਾਸੇ ਵੱਲ ਨੂੰ ਇਸ਼ਾਰਾ ਹੈ। ਇਹਨੂੰ ਸਮਝਣ ਦੀ ਜ਼ਰੂਰਤ ਹੈ ਕਿ ਜਿਹੜੀ ਸਿਚੁਏਸ਼ਨ ਆ ਉਹ ਖਰਾਬ ਹੋ ਰਹੀ ਹੈ ਡੇ ਬਾਈ ਡੇ। ਅੱਛਾ, ਜਾਂਦੇ ਜਾਂਦੇ ਇੱਕ ਪੰਨੂ ਸਾਹਿਬ ਇੱਕ ਹੋਰ ਸਵਾਲ ਦਾ ਜਵਾਬ ਜ਼ਰੂਰ ਦੇ ਕੇ ਜਾਇਓ ਵੀ ਪਿਛਲੇ ਦਿਨੀ ਜਦੋਂ ਸੁਨੀਲ ਜਾਖੜ ਛੱਡ ਕੇ ਗਏ ਨਾ ਕਾਂਗਰਸ ਨੂੰ, ਤੇ ਉਹ ਅਖੀਰ ਜੇ ਤੇ ਆ ਕੇ ਟਵੀਟ ਬੜੇ ਕਰਨ ਲੱਗ ਪਏ ਸੀ, ਸ਼ਹਿਰੋ ਸ਼ਾਇਰੀ ਬੜੀ ਕਰਨ ਲੱਗ ਪਏ ਸੀ। ਪਰ ਹੁਣ ਇੱਕ ਸ਼ਹਿਰੋ ਸ਼ਾਇਰੀ ਕਰਨ ਵਾਲੇ ਭਾਈ ਹੋਰ ਹੈ ਤੇ ਉਹਨਾਂ ਦੇ ਵੀ ਕਾਂਗਰਸ ਤੋਂ ਮੋਹ ਭੰਗ ਹੋ ਗਿਆ ਦੱਸਦੇ। ਇਹ ਪੰਜਾਬ ਦੇ ਮਾਡਰਨ ਮਿਰਜ਼ਾ ਗਾਲਬ ਨੇ, ਜੀ। ਕਿਉਂਕਿ ਉਹ ਪਹਿਲਾਂ ਸ਼ੇਰ ਸੁਣਾਉਂਦੇ ਆ ਹਾਂਜੀ। ਤੇ ਫਿਰ ਉਹਦਾ ਤਰਜਮਾ ਦੱਸਦੇ ਆ ਵੀ ਇਹਦਾ ਮਤਲਬ ਕੀ ਆ। ਹੂੰ। ਉਹ ਸਾਬਕਾ ਖਾਲੀ ਖਜ਼ਾਨਾ ਮੰਤਰੀ ਨੇ, ਜੀ। ਕਿਉਂਕਿ ਉਹਨਾਂ ਦਾ ਇੱਕ ਫੇਮਸ ਹੋਇਆ ਸੀਗਾ ਡਾਇਲਾਗ ਕਿ ਖਜ਼ਾਨਾ ਖਾਲੀ ਹੈ। ਜੀ। ਇਹਦੇ ਉੱਤੇ ਬੜੇ ਮੀਮਸ ਵੀ ਬਣੇ। ਜੀ। ਉਹ ਇਹ ਤਾਂ ਕਹਿੰਦੇ ਰਹੇ ਕਿ ਜੀ ਮੈਂ ਤਾਂ ਸੁਰੱਖਿਆ ਨਹੀਂ ਲੈਂਦਾ, ਮੈਂ ਤਾਂ ਆਪਣੀ ਗੱਡੀ ਵੀ ਆਪ ਚਲਾਉਣਾ। ਤੇ ਜਦੋਂ ਸੁਰੱਖਿਆ ਰਿਵਾਈਜ਼ ਹੋਣੀ ਸ਼ੁਰੂ ਹੋਈ ਤੇ ਪਤਾ ਲੱਗਿਆ ਵੀ ਬਹੁਤ ਵੱਡੀ ਸੁਰੱਖਿਆ ਤਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ, ਉਹਨਾਂ ਦੇ ਸਣੇ ਮੁੰਡੇ ਦੇ ਲਈ ਬੈਠੇ ਆ। ਜੀ। 2 ਸਾਲੇ ਬਹੁਤ ਚਰਚਿਤ ਜਿਹੜਾ ਦੀ ਉਹ ਹੋਏ, ਸੁਖਬੀਰ ਸਿੰਘ ਬਾਦਲ ਹੋਰਾਂ ਦਾ ਸਾਲਾ ਤੇ ਇਹਨਾਂ ਦਾ ਸਾਲਾ। ਔਰ ਇਹ ਜੋ ਟੈਕਸ ਦਾ ਚਰਚਾ ਵੀ ਚੱਲਦਾ ਰਿਹਾ 22 ਵਾਲੀਆਂ ਚੋਣਾਂ ਦੇ ਦੌਰਾਨ, ਜੀ। ਕਿ ਜੋ ਟੈਕਸ ਬੜਾ ਫੇਮਸ ਹੈ ਬਠਿੰਡੇ ਦੇ ਵਿੱਚ। ਔਰ ਇਹ ਸਭ ਨੂੰ ਪਤਾ ਕਿ ਜੋ ਟੈਕਸ ਕੀ ਸੀਗਾ ਔਰ ਕੌਣ ਅਗਰਾਉਂਦਾ ਸੀ। ਹੁਣ ਵੀ ਜੋ ਨੇ ਇੱਕ ਪੋਸਟ ਪਾਈ ਹੈ ਜਿਹਦੇ ਵਿੱਚ ਉਹਨੇ ਤੋੜਾ ਝਾੜਿਆ ਜੀ ਰਾਜਾ ਵੜਿੰਗ ਦੇ ਉੱਤੇ ਤੇ ਭਾਰਤ ਭੂਸ਼ਣ ਆਸ਼ੂ ਦੇ ਉੱਤੇ। ਇਹ ਗੱਲ ਕਹੀ ਹੈ ਕਿ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਨੂੰ ਵੋਟਾਂ ਨਾ ਪਾਉਣ ਦੀ ਸ਼ਰੇਆਮ ਅਪੀਲ ਕੀਤੀ ਤੇ ਭਾਰਤ ਭੂਸ਼ਣ ਆਸ਼ੂ ਨੇ ਵੀ ਇਹ ਅਪੀਲ ਬਠਿੰਡਾ ਵਾਲਿਆਂ ਨੂੰ ਕੀਤੀ ਸੀ ਕਿ ਇਹ ਵੋਟਾਂ ਮਨਪ੍ਰੀਤ ਬਾਦਲ ਨੂੰ ਨਾ ਪਾਓ। ਜੋ ਕਹਿੰਦੇ ਕਿ ਜਦੋਂ ਇਹ ਅਪੀਲ ਕਰਨ ਵਾਲਿਆਂ ਨੂੰ ਉੱਚ ਅਹੁਦੇ ਮਿਲ ਗਏ, ਰਾਜਾ ਵੜਿੰਗ ਪ੍ਰਧਾਨ ਲਾਤਾ ਤੇ ਭਾਰਤ ਭੂਸ਼ਣ ਆਸ਼ੂ ਕਾਰਜਕਾਰੀ ਪ੍ਰਧਾਨ ਲਾਤਾ, ਉਹ ਕਹਿੰਦੇ ਅਹੁਦੇ ਤਾਂ ਇਹੋ ਜਿਹਿਆਂ ਨੂੰ ਮਿਲਦੇ ਤੇ ਮੇਰਾ ਵੀ ਦਿਲ ਕਰਦਾ ਕਿ ਹੁਣ ਮੈਂ ਕਾਂਗਰਸ ਦੀ ਆਲੋਚਨਾ ਕਰਾਂ ਤਾਂ ਕਿ ਹੋ ਸਕਦਾ ਮੈਨੂੰ ਉੱਚ ਅਹੁਦਾ ਮਿਲ ਜੇ। ਪਰ ਜੋ ਹੋਰੀ ਇਹ ਨਹੀਂ ਦੱਸ ਰਹੇ ਕਿ ਜਿਹੜੀ 19 ਵਾਲੀ ਚੋਣ ਸੀ ਲੋਕ ਸਭਾ ਦੀ, ਉਹਦੇ ਵਿੱਚ ਮਨਪ੍ਰੀਤ ਬਾਦਲ ਹੋਰਾਂ ਨੇ ਵੋਟਾਂ ਕਿਹਨੂੰ ਪਵਾਈਆਂ ਸੀ ਜੀ। ਜੇ ਮਨਪ੍ਰੀਤ ਬਾਦਲ ਹੋਰੀ ਬਾਦਲ ਪਰਿਵਾਰ ਦੇ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਵੋਟਾਂ ਨਾ ਪਾਉਂਦੇ ਤੇ ਰਾਜਾ ਵੜਿੰਗ ਉਸ ਟਾਈਮ ਇਹ ਸੀਟ ਕੱਢਦੇ ਸੀ ਲੋਕ ਸਭਾ ਦੀ ਜੀ। ਇਹ ਸਭ ਨੂੰ ਪਤਾ ਹੈ ਕਿ ਅੰਦਰ ਖਾਤੇ ਇਹਨਾਂ ਨੇ ਸਮਝੌਤਾ ਕੀਤਾ ਔਰ ਉਹ ਅੰਦਰ ਖਾਤੇ ਵਾਲੇ ਸਮਝੌਤੇ ਮਨਪ੍ਰੀਤ ਬਾਦਲ ਨੂੰ ਲੈ ਬੈਠੇ। ਜਦੋਂ ਨਿਗਮ ਦੀਆਂ ਚੋਣਾਂ ਹੋਈਆਂ ਬਠਿੰਡੇ ਦੇ ਵਿੱਚ, ਜਿਹੜਾ ਵਿਅਕਤੀ ਮੇਅਰ ਦੇ ਵਾਸਤੇ ਡਿਜ਼ਰਵ ਕਰਦਾ ਸੀ, ਬੇਹੱਦ ਭਲਾ ਮਨੁੱਖ ਇੱਕ ਜਿਹੜਾ, ਔਰ ਉਹਨੂੰ ਇਹਨਾਂ ਨੇ ਸਾਈਡਲਾਈਨ ਕਰਕੇ ਪਤਾ ਨਹੀਂ ਕੀ ਸੌਦਾ ਹੋਇਆ ਜਿਹਦੇ ਵਿੱਚ ਉਹ ਇੱਕ ਮੇਅਰ ਬਣਾ ਦਿੱਤਾ ਆਪਣਾ ਕਸਮ ਖਾਸ ਉਹਦੀ ਪਤਨੀ ਨੂੰ। ਤੇ ਉਹ ਬੰਦਾ ਇਹਨਾਂ ਤੋਂ ਔਖਾ ਹੋ ਕੇ ਆਮ ਆਦਮੀ ਪਾਰਟੀ ਚ ਜਾ ਵੜਿਆ ਤੇ ਉਹਨੇ ਮਨਪ੍ਰੀਤ ਬਾਦਲ ਨੂੰ ਹਰਾ ਦਿੱਤਾ ਜੀ। ਔਰ ਇਹ ਕੈਲਕੂਲੇਸ਼ਨ ਸੀਗੀਆਂ ਮਨਪ੍ਰੀਤ ਬਾਦਲ ਦੀਆਂ। ਇਹ ਕਿਹਾ ਜਾਂਦਾ ਕਿ ਮਨਪ੍ਰੀਤ ਬਾਦਲ ਦੀ ਟ੍ਰੇਨਿੰਗ ਜਿਹੜੀ ਆ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਹੋਈ ਹੈ। ਸਿਆਸਤ ਦੇ ਵਿੱਚ ਇਹ ਕਿਹਾ ਜਾਂਦਾ ਜਿਹੜੀ ਮਿਨੀ ਸਿਆਸਤ ਹੈ, ਜੇ ਉਹ ਪ੍ਰਕਾਸ਼ ਸਿੰਘ ਬਾਦਲ ਹੋਰੀ 50% ਕਰਦੇ ਆ ਤੇ 100% ਕਰਦੇ ਮਨਪ੍ਰੀਤ ਬਾਦਲ ਹੋਰੀ। ਹੁਣ ਵੇਖਣਾ ਇਹ ਹੋਊਗਾ ਕਿ ਮਨਪ੍ਰੀਤ ਬਾਦਲ ਜੀ ਦਾ ਮੋਹ ਕਾਂਗਰਸ ਤੋਂ ਭੰਗ ਹੋ ਗਿਆ, ਉਹਦਾ ਮੋਹ ਜੁੜਦਾ ਕਿੱਥੇ ਜਾ ਕੇ ਹੈ, ਕਿਹੜੀ ਪਾਰਟੀ ਦੇ ਨਾਲ ਜੁੜਦਾ। ਇਹ ਕਿਹਾ ਜਾ ਰਿਹਾ ਕਿ ਦਿੱਲੀ ਬਹਿ ਕੇ ਉਹ ਸੈਨਤਾਂ ਮਾਰ ਰਹੇ ਆ ਲੋਕ ਪਾਰਟੀਆਂ ਨੂੰ, ਉਦਾਂ ਦੀ ਸੈਨਤ ਜਿਹੋ ਜੀ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਪਿਛਲੇ ਦਿਨੀ ਇਕੱਠ ਦੇ ਵਿੱਚ ਮਾਰੀ ਸੀ ਵੀ ਚੁੱਪ ਕਰਕੇ ਸੱਜੀ ਅੱਖ ਦੱਬ ਦਿਓ ਜੀ। ਜੀ ਬਿਲਕੁਲ ਬਿਲਕੁਲ। ਚਲੋ ਦੇਖਦੇ ਹਾਂ ਪੰਨੂ ਸਾਹਿਬ, 2 ਜਾਣੇ ਜੇ ਜਾਣਗੇ ਤਾਂ ਕਿਹੜੇ ਪਾਸੇ ਜਾਣਗੇ। ਸੁਨੀਲ ਜਾਖੜ ਤੇ ਵੀ ਨਜ਼ਰਾਂ ਨੇ। ਹੁਣ ਹੋ ਸਕਦਾ ਜਿਵੇਂ ਤੁਸੀਂ ਦੱਸੀਆਂ ਗੱਲਾਂ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਮਨਪ੍ਰੀਤ ਬਾਦਲ ਤੇ ਵੀ ਲੱਗੀਆਂ ਰਹਿਣ। ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਬਹੁਤ ਮਿਹਰਬਾਨੀ, ਧੰਨਵਾਦ ਪ੍ਰਵੀਨ ਜੀ। ਸੋ ਦਰਸ਼ਕੋ, ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਕਿਸਾਨ ਆਗੂਆਂ ਦੀ ਜਿਹੜੀ ਟਸਲ ਹੈ ਪੰਜਾਬ ਸਰਕਾਰ ਦੇ ਨਾਲ ਤੇ ਚੰਡੀਗੜ੍ਹ ਜਾਣ ਦੇ ਲਈ ਜ਼ਿੱਦ ਫੜੀ ਹੋਈ ਹੈ, ਉੱਥੋਂ ਲੈ ਕੇ ਆਪਾਂ ਮਨਪ੍ਰੀਤ ਬਾਦਲ ਦਾ ਕਾਂਗਰਸ ਤੋਂ ਮੋਹ ਜਿਹੜਾ ਭੰਗ ਹੋਇਆ, ਇਹਨਾਂ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਆ। ਉਹਨਾਂ ਨੇ ਪੋਲੀਟੀਕਲ ਖਬਰਾਂ ਦੇ ਬਾਰੇ ਬਹੁਤ ਸਾਰੇ ਸਵਾਲ ਤੇ ਬਹੁਤ ਸਾਰੀਆਂ ਸੰਭਾਵਨਾਵਾਂ ਛੱਡ ਗਏ ਨੇ। ਹਮੇਸ਼ਾ ਪੋਲੀਟੀਕਲ ਜਿਹੜੀਆਂ ਪੋਸੀਬਿਲਿਟੀਜ਼ ਹੁੰਦੀਆਂ ਨੇ ਉਹ ਹਮੇਸ਼ਾ ਥਾਂ ਰਹਿੰਦੀਆਂ ਨੇ। ਪੋਲੀਟੀਕਲ ਬੰਦਾ ਕਦੇ ਵੀ ਕਿਸੇ ਗੱਲ ਨੂੰ ਇੱਕ ਐਂਗਲ ਤੋਂ ਨਹੀਂ ਸੋਚਦਾ ਜਿਵੇਂ ਆਪਾਂ ਸੋਚਦੇ ਹਾਂ, ਉਹ ਬਹੁਤ ਸਾਰੇ ਐਂਗਲਾਂ ਤੋਂ ਚੀਜ਼ਾਂ ਨੂੰ ਸੋਚਦੇ ਨੇ। ਜਾਂਦੇ ਜਾਂਦੇ ਸਾਡੇ ਸਪਾਂਸਰ ਦਾ ਧੰਨਵਾਦ ਵੀ ਕਰਦੇ ਹਾਂ ਤੇ ਇੱਕ ਨਜ਼ਰ ਫੇਰ ਮਾਰਦੇ ਹਾਂ ਉਹਨਾਂ ਤੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪਿਛਲੇ 25 ਸਾਲਾਂ ਤੋਂ
ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਇੱਕ ਭਰੋਸੇਮੰਦ ਭਰੋਸੇਯੋਗਤਾ ਦਾ ਨਾਂ ਨੇ। 408 272 2500 ਉਹਨਾਂ ਦਾ ਨੰਬਰ ਹੈ। ਸੰਪਰਕ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਸਲਾਹ ਕਰਨੀ ਹੈ ਤਾਂ ਜੇ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਨੰਬਰ ਹੈ 415 909 0503। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਤਾਂ ਜ਼ੈਂਡਰ ਗਰੁੱਪ ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਹੋਮ ਲੋਨ ਵੀ ਲੈ ਕੇ ਦਿੰਦੇ ਨੇ। 855 905 2575 ਇਹਨਾਂ ਦਾ ਨੰਬਰ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ।